ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਸ ਦਿਨ ਤੋਂ ਕਸ਼ਮੀਰ ਦੇ ਬਾਰੇ ਪਾਰਲੀਮੈਂਟ ਦੇ ਵਿੱਚ ਧਾਰਾ 370 ਦਾ ਖਾਤਮਾ ਹੋਇਆ, ਉਸ ਦਿਨ ਤੋਂ ਪੰਜਾਬ ਵਿੱਚ ਜਾਂ ਦੁਨੀਆ ਭਰ ਦੇ ਵਿੱਚ ਸਿੱਖਾਂ ਦੇ ਵਿੱਚ ਬੜੀ ਉਥਲ ਪੁਥਲ ਮੱਚੀ ਹੋਈ ਹੈ ਤੇ ਸਿੱਖਾਂ ਲਈ ਇਸ ਘਟਨਾਕ੍ਰਮ ਦੇ ਬੜੇ ਗੰਭੀਰ ਮਾਇਨੇ ਨੇ, ਬੜੇ ਵੱਡੇ ਅਰਥ ਨੇ ਇਸ ਗੱਲ ਦੇ। ਅਸੀਂ ਥਾਣਿਆਂ ਕਚਹਿਰੀਆਂ ਦੇ ਵਿੱਚ ਦੇਖਦੇ ਹਾਂ, ਥਾਣੇ ਦੇ ਵਿੱਚ ਜਦੋਂ ਲੋਕਾਂ ਨੂੰ ਲੈ ਕੇ ਜਾਂਦੇ ਨੇ ਤਾਂ ਇੱਕ ਬੰਦੇ ਨੂੰ ਬਿਠਾ ਕੇ ਉਹਦੇ ਸਾਹਮਣੇ ਦੂਜੇ ਨੂੰ ਇੰਨੀ ਬੇਦਰਦੀ ਨਾਲ ਮਾਰਦੇ ਨੇ, ਇੰਨੀ ਬੇਕਿਰਕੀ ਨਾਲ ਮਾਰਦੇ ਨੇ ਕਿ ਉਹਦੀਆਂ ਚੀਕਾਂ ਤੋਂ, ਉਹਦੀ ਕਰਲਾਹਟ ਤੋਂ, ਉਹਦੇ ਬਰਲਾਪ ਤੋਂ ਦੁਖੀ ਹੋ ਕੇ, ਡਰ ਕੇ, ਜਿਹੜਾ ਕੋਲ ਬੈਠਾ ਹੁੰਦਾ ਬੰਦਾ, ਸੁਣ ਰਿਹਾ ਹੁੰਦਾ, ਦੇਖ ਰਿਹਾ ਹੁੰਦਾ, ਉਹ ਵੀ ਆਪਣੇ ਆਪ ਹੀ ਚਾਲੂ ਹੋ ਜਾਵੇ, ਡਰ ਜਾਵੇ। ਇਹ ਉਹਨਾਂ ਦੀ ਭਾਵਨਾ ਹੁੰਦੀ ਹੈ। ਥਾਣਿਆਂ ਦੇ ਵਿੱਚ ਇਹ ਜਿਹੜਾ ਤਰੀਕਾ, ਇਹ ਇੱਕ ਦੋ ਵਾਰ ਨਹੀਂ, ਹੁਣ ਵੀ ਹਰ ਰੋਜ਼ ਹੀ ਪੰਜਾਬ ਦੇ ਵਿੱਚ ਅਸੀਂ ਮਾਲ ਮੰਡੀਆਂ ਦੇ ਵਿੱਚ, ਸੀਏ ਸਟਾਫਾਂ ਦੇ ਵਿੱਚ, ਬੁੱਚੜਖਾਨਿਆਂ ਦੇ ਵਿੱਚ ਇਹ ਤਰੀਕਾ ਵਰਤਿਆ ਜਾਂਦਾ ਦੇਖਿਆ। ਤੇ ਜਿਹੜਾ ਤਸ਼ੱਦਦ ਹੁੰਦਾ ਨਾ, ਉਹ ਆਪ ਦੇ ਆਪ ਉੱਤੇ ਝੱਲਣਾ ਹੋਰ ਤਰ੍ਹਾਂ ਦਾ ਹੁੰਦਾ, ਪਰ ਜਦੋਂ ਅਸੀਂ ਤਸ਼ੱਦਦ ਹੁੰਦਾ ਹੋਇਆ ਦੇਖਦੇ ਹਾਂ ਤਾਂ ਸਾਡੀ ਆਤਮਾ ਜ਼ਿਆਦਾ ਕਸ਼ਟ ਭੋਗਦੀ ਆ, ਜ਼ਿਆਦਾ ਬੁਰੀ ਤਰ੍ਹਾਂ ਦੁਖੀ ਹੁੰਦੇ, ਸੰਤਾਪ ਭੋਗਦੇ। ਇਵੇਂ ਹੀ ਜਿਹੜਾ ਕਸ਼ਮੀਰੀਆਂ ਦੇ ਉੱਤੇ ਜ਼ੁਲਮ ਹੋ ਰਿਹਾ, ਇਹ ਸਾਰੇ ਜ਼ੁਲਮ ਦਾ ਅਹਿਸਾਸ ਜਿਹੜਾ ਹੈ ਉਹ ਸਿੱਖਾਂ ਨੂੰ ਬੜੀ ਬੁਰੀ ਤਰ੍ਹਾਂ ਤੰਗ ਕਰ ਰਿਹਾ, ਸੰਤਾਪ ਦੇ ਰਿਹਾ। ਸਿੱਖਾਂ ਦੇ ਨਾਲ ਇਹ ਸਾਰਾ ਕੁਝ ਪਹਿਲਾਂ ਵੀ ਵਾਪਰਿਆ, ਅੱਜ ਵੀ ਵਾਪਰ ਰਿਹਾ, ਅੱਗੇ ਵੀ ਵਾਪਰੇਗਾ, ਪਰ ਜਿਹੜਾ ਆਪ ਦੇ ਉੱਤੇ ਵਾਪਰ ਰਿਹਾ ਉਹਦੇ ਨਾਲੋਂ ਕਸ਼ਮੀਰੀਆਂ ਦੇ ਉੱਤੇ ਜੋ ਵਾਪਰਨ ਲੱਗਿਆ ਉਹ ਜ਼ਿਆਦਾ ਪੀੜ ਕਿਉਂ ਦੇ ਰਿਹਾ, ਉਹਦੇ ਮਨੋਵਿਗਿਆਨਕ ਬੜੇ ਗੰਭੀਰ ਅਰਥ ਨੇ। ਕੀ ਇਹ ਚੀਜ਼ਾਂ ਹੁੰਦੀਆਂ ਨੇ, ਇਹ ਤਾਂ ਵੱਡੇ ਮਨੋਵਿਗਿਆਨਕ ਇਹਦੀ ਵਿਆਖਿਆ ਕਰ ਸਕਦੇ ਆ, ਪਰ ਜੋ ਪੀੜ ਤੇ ਜੋ ਦੁੱਖ ਇਸ ਮੌਕੇ ਸਿੱਖ ਭਾਈਚਾਰਾ ਕਸ਼ਮੀਰੀਆਂ ਦੇ ਲਈ ਹਾਂ ਦਾ ਨਾਰਾ ਵੀ ਮਾਰ ਰਿਹਾ, ਤੇ ਜੋ ਅਹਿਸਾਸ ਜਿਹੜਾ ਹੈ ਉਹ ਜਿਸ ਤਰੀਕੇ ਨਾਲ ਸੋਸ਼ਲ ਮੀਡੀਆ ਦੇ ਉੱਤੇ ਜ਼ਾਹਿਰ ਹੋ ਰਿਹਾ, ਤੇ ਜਿਸ ਤਰੀਕੇ ਦੇ ਨਾਲ ਸਾਰੀ ਗੱਲ ਜਿਹੜੀ ਹੈ ਨੰਗੀ ਚਿੱਟੀ ਹੋ ਕੇ ਹਰ ਪੱਖ ਜਿਹੜਾ ਹੈ ਉਹਦੇ ਉੱਤੇ ਬਿਆਨਬਾਜ਼ੀ ਹੋ ਰਹੀ ਆ, ਇਹ ਸਾਰਾ ਜਿਹੜਾ ਮਸਲਾ ਇਹ ਬੜਾ ਧਿਆਨ ਮੰਗਦਾ। ਤੇ ਜਦੋਂ ਸਿੱਖ ਇਹ ਕਹਿੰਦੇ ਨੇ ਕਿ ਆਪਾਂ ਅੱਜ ਤੱਕ ਮਾਸਟਰ ਤਾਰਾ ਸਿੰਘ ਵਰਗੇ 1947 ਵੇਲੇ ਵਾਲੀ ਸਿੱਖ ਲੀਡਰਸ਼ਿਪ ਨੂੰ ਮਾੜਾ ਮੰਨਦੇ ਰਹੇ ਆ, ਗਲਤ ਬੋਲਦੇ ਰਹੇ ਆ ਕਿ ਉਹਨਾਂ ਨੇ ਕੋਈ ਲਿਖਤੀ ਸਮਝੌਤਾ ਕਿਉਂ ਨਹੀਂ ਕੀਤਾ ਸੀ, ਉਹਨਾਂ ਨੇ ਹਿੰਦੂ ਕਾਂਗਰਸੀ ਲੀਡਰਸ਼ਿਪ ਦੇ ਨਾਲ ਬੰਦਿਆਂ ਵਾਂਗੂ ਬਹਿ ਕੇ ਕੋਈ ਲਿਖਤ ਪੜ੍ਹਤ ਕਿਉਂ ਨਹੀਂ ਸੀ ਕੀਤੀ ਹੋਈ। ਤੇ ਇਹ ਜਦੋਂ ਉਹ ਗੱਲਾਂ ਲਿਖਦੇ ਕਰਦੇ ਆ, ਬੋਲਦੇ ਆ, ਤਾਂ ਅੱਜ ਦੀ ਜਿਹੜੀ ਸਿੱਖ ਨੌਜਵਾਨੀ ਆ ਉਹ ਇਹ ਗੱਲ ਵੀ ਕਹਿ ਰਹੀ ਆ ਕਿ ਜਿਨ੍ਹਾਂ ਨੇ, ਕਸ਼ਮੀਰੀਆਂ ਨੇ ਹਿੰਦੂ ਕਾਂਗਰਸੀ ਲੀਡਰਸ਼ਿਪ ਦੇ ਨਾਲ ਸਮਝੌਤੇ ਕੀਤੇ ਹੋਏ ਸੀ, ਉਹਨਾਂ ਦੇ ਕੀਤੇ ਹੋਏ ਸਮਝੌਤਿਆਂ ਦੀ ਕਿਹੜਾ ਕਦਰ ਪਾਈ ਗਈ ਹੈ। ਸੋ ਸਮਝੌਤਾ ਲਿਖਤੀ ਹੋਵੇ ਜਾਂ ਮੂੰਹ ਜ਼ੁਬਾਨੀ ਹੋਵੇ, ਜਿਹੜੇ ਬੰਦੇ ਹੁੰਦੇ ਨੇ ਉਹ ਜ਼ੁਬਾਨ ਤੋਂ ਨਹੀਂ ਮੁੱਕਰਦੇ, ਉਹ ਵੇਲੇ, ਉਹ ਮੌਕੇ, ਉਸ ਵਕਤ ਨੂੰ ਉਹ ਸਲਾਮ ਕਰਦੇ ਰਹਿੰਦੇ ਆ ਜਦੋਂ ਉਹਨਾਂ ਨੇ ਮੂੰਹ ਚੋਂ ਗੱਲ ਕੱਢੀ ਸੀ। ਅਸੀਂ ਸੁਣਦੇ ਆਏ ਆ, ਰਘੂਕੁਲ ਰੀਤ ਸਦਾ ਚਲੀ ਆਈ, ਪ੍ਰਾਣ ਜਾਏ ਪਰ ਵਚਨ ਨਾ ਜਾਏ। ਬਈ ਮੂੰਹ ਚੋਂ ਕੱਢੀ ਹੋਈ ਗੱਲ ਆ ਜਿਹੜੀ ਵਚਨਮਾ, ਉਹਦੇ ਉੱਤੇ ਪਹਿਰਾ ਦੇਣਾ, ਚਾਹੇ ਵਚਨ ਨਿਭਾਉਂਦਿਆਂ ਹੋਇਆਂ ਕਿੰਨਾ ਵੀ ਨੁਕਸਾਨ ਜਿਹੜਾ ਹੈ, ਬੇਸ਼ੱਕ ਦੀ ਜਾਨ ਚਲੀ ਜਾਵੇ, ਇਹ ਰਘੂਕੁਲ ਦੀ ਕਹਿੰਦੇ ਰੀਤ ਆ। ਪਰ ਸਾਡੇ ਸਿੱਖਾਂ ਦੇ ਨਾਲ 1947 ਤੋਂ ਪਹਿਲਾਂ ਕੀਤੇ ਹੋਏ ਸਾਰੇ ਵਾਅਦੇ ਜਿਹੜੇ ਆ ਉਹ ਵੀ ਮੂੰਹ ਜ਼ਬਾਨੀ ਸੀ, ਉਹ ਵਚਨ ਕੀਤੇ ਹੋਏ ਸੀ, ਉਹ ਵੀ ਬੜੀ ਮੌਜ ਨਾਲ ਤੋੜ ਦਿੱਤੇ। ਤੇ ਜਿਹੜੇ ਹਿੰਦੂ ਕਾਂਗਰਸੀ ਲੀਡਰਾਂ ਨੇ ਕਸ਼ਮੀਰੀਆਂ ਨਾਲ ਲਿਖਤੀ ਸਮਝੌਤੇ ਕੀਤੇ ਸੀ, ਧਾਰਾ 370 ਦਿੱਤੀ ਸੀ ਜਾਂ ਹੋਰ ਸਾਰੀਆਂ ਗੱਲਾਂ ਸੀ, ਉਹ ਵੀ ਸਾਰੇ ਭੰਗ ਕਰ ਦਿੱਤੇ। ਜਦੋਂ ਮਾਸਟਰ ਤਾਰਾ ਸਿੰਘ ਹੋਣਾ ਨੂੰ ਨਹਿਰੂ ਵਰਗੇ ਲੀਡਰ ਕਹਿੰਦੇ ਹੁੰਦੇ ਸੀਗੇ ਕਿ ਕਸ਼ਮੀਰੀਆਂ ਨੂੰ ਵੀ ਅਸੀਂ ਕਾਗਜ਼ ਦਾ ਟੁਕੜਾ ਹੀ ਦਿੱਤਾ, ਵਕਤ ਆਊ ਤੁਸੀਂ ਉਹਦਾ ਵੀ ਹਸ਼ਰ ਦੇਖ ਲਿਓ, ਉਦੋਂ ਲੱਗਦਾ ਨਹੀਂ ਸੀ ਹੁੰਦਾ
ਕਿ ਇਹ ਐਡਾ ਵੱਡਾ ਧੋਖਾ ਕਸ਼ਮੀਰੀਆਂ ਨਾਲ ਕਦੇ ਹੋ ਜਾਊਗਾ। ਪਰ ਸਾਡੇ ਸਾਹਮਣੇ ਸਾਰਾ ਕੁਝ ਵਾਪਰ ਰਿਹਾ ਤੇ ਅਜੇ ਵੀ ਯਕੀਨ ਨਹੀਂ ਆਉਂਦਾ ਕਈਆਂ ਨੂੰ ਕਿ ਇੰਨਾ ਵੀ ਕੋਈ ਬੇਕਿਰਕ, ਇੰਨਾ ਵੀ ਕੋਈ ਝੂਠਾ, ਇੰਨਾ ਵੀ ਕੋਈ ਬੇਈਮਾਨ, ਇੰਨਾ ਵੀ ਕੋਈ ਅਕਿਰਤਘਣ, ਇੰਨਾ ਵੀ ਕੋਈ ਜਿਹੜਾ ਹੈਗਾ ਲੱਜਾਹੀਣ ਹੋ ਸਕਦਾ, ਜਿਹਨੂੰ ਇਸ ਗੱਲ ਦੇ ਵਿੱਚ ਕੋਈ ਸ਼ਰਮ ਹੀ ਨਾ ਹੋਵੇ ਕਿ ਮੈਂ ਲਿਖਤੀ ਤੌਰ ਤੇ ਕੀਤੀ ਹੋਈ ਗੱਲ ਤੋਂ ਮੁੱਕਰ ਰਿਹਾ ਜਾਂ ਮੈਂ ਕੀਤੇ ਹੋਏ ਵਚਨ ਤੋਂ ਪਲਟ ਰਿਹਾ। ਹੁਣ ਕਸ਼ਮੀਰੀ ਲੀਡਰਸ਼ਿਪ ਨੂੰ ਜਾਂ ਸਿੱਖਾਂ ਦੀ ਲੀਡਰਸ਼ਿਪ ਨੂੰ, ਜਦੋਂ ਸਿੱਖ ਜਾਂ ਕਸ਼ਮੀਰੀ ਆਪੋ ਆਪਦੀ ਲੀਡਰਸ਼ਿਪ ਨੂੰ 1947 ਤੋਂ ਜਿਨ੍ਹਾਂ ਨੇ ਮੋਹਜਬਾਨੀ ਜਾਂ ਲਿਖਤੀ ਤੌਰ ਤੇ ਸਮਝੌਤੇ ਕੀਤੇ, ਜੇ ਅੱਜ ਵੀ ਉਹਨਾਂ ਨੂੰ ਨਿੰਦਦੇ ਤੇ ਭੰਡਦੇ ਨੇ, ਅੱਜ ਵੀ ਉਹਨਾਂ ਨੂੰ ਮਾੜਾ ਚੰਗਾ ਬੋਲਦੇ ਨੇ, ਤਾਂ ਆਪਾਂ ਬਹੁਤ ਵੱਡੀ ਗਲਤੀ ਕਰ ਰਹੇ ਹਾਂ। ਹਕੀਕਤ ਆਪਾਂ ਨੂੰ ਮੰਨਣੀ ਚਾਹੀਦੀ ਆ ਕਿ ਨੁਕਸ ਜਿਹੜਾ ਸੀਗਾ ਉਹ ਕਸ਼ਮੀਰੀਆਂ ਦੀ ਜਾਂ ਸਿੱਖਾਂ ਦੀ ਲੀਡਰਸ਼ਿਪ ਵਿੱਚ ਘੱਟ ਸੀ। ਸਾਹਮਣੇ ਬੈਠੇ ਬੇਈਮਾਨ ਬੰਦੇ ਦੀ ਉਸ ਮੌਕੇ ਹੀ ਦਿਲ ਦਿਮਾਗ ਦੇ ਵਿੱਚ ਇਹ ਗੱਲ ਸੀ ਕਿ ਇੱਕ ਵਾਰੀ ਇਹਨਾਂ ਨੂੰ ਜੋ ਮਰਜ਼ੀ ਕਹਿਣਾ ਪਵੇ ਉਹ ਕਹਿ ਕੇ ਨਾਲ ਤੋਰਨਾ ਤੇ ਮੁੜ ਕੇ ਸਹੀ ਟਾਈਮ ਦੇਖ ਕੇ ਉਹ ਸਾਰੇ ਵਾਅਦੇ ਜਿਹੜੇ ਨੇ ਉਹਨਾਂ ਤੋਂ ਮੁੱਕਰ ਜਾਣਾ। ਜਿਹੜੇ ਵਾਅਦੇ ਕੀਤੇ ਹੀ ਇਹ ਸੋਚ ਦੇ ਤਹਿਤ ਹੋਣ ਕਿ ਆਪਾਂ ਇਹ ਭੰਗ ਕਰਨੇ ਆ, ਉਹਨਾਂ ਵਾਅਦਿਆਂ ਨੂੰ ਤੋੜਨ ਵਾਲੀ ਧਿਰ ਵਾ ਜਿਹੜੀ, ਦੋਸ਼ੀ ਉਹ ਆ, ਪਾਪੀ ਉਹ ਆ, ਦੁਸ਼ਟ ਧਿਰ ਉਹ ਆ ਜਿਨ੍ਹਾਂ ਨੇ ਭਰੋਸਾ ਕੀਤਾ, ਜਿਨ੍ਹਾਂ ਨੇ ਵਿਸ਼ਵਾਸ ਕੀਤਾ, ਜਿਨ੍ਹਾਂ ਨੇ ਇਸ ਗੱਲ ਦੇ ਉੱਤੇ ਕਿ ਗੁਰੂ ਸਾਹਿਬ ਦੀ ਹਜ਼ੂਰੀ 'ਚ ਖੜ ਖੜ ਕੇ ਸੌਹਾਂ ਖਾ ਰਹੇ ਆ, ਮਹਾਤਮਾ ਕਹਾਉਂਦੇ ਆ ਗਾਂਧੀ ਵਰਗੇ ਤੇ ਨਹਿਰੂ ਵਰਗੇ ਲੋਕ ਜਿਹੜੇ ਨੇ ਪਬਲਿਕਲੀ ਲੋਕਾਂ ਦੇ ਵਿਚਾਲੇ, ਸੈਂਕੜੇ ਲੋਕਾਂ ਦੇ ਸਾਹਮਣੇ, ਹਜ਼ਾਰਾਂ ਲੋਕਾਂ ਦੇ ਇਕੱਠ ਦੇ ਵਿੱਚ ਖੜ ਖੜ ਕੇ ਕਹਿੰਦੇ ਆ ਕਿ ਸਿੱਖਾਂ ਨੂੰ ਉੱਤਰੀ ਭਾਰਤ ਵਿੱਚ ਇੱਕ ਇਹੋ ਜਿਹਾ ਖਿੱਤਾ ਦੇਵਾਂਗੇ ਜਿੱਥੇ ਸਿੱਖ ਵੀ ਆਜ਼ਾਦੀ ਦਾ ਨਿੱਘ ਮਾਣ ਸਕਣ। ਤੇ ਆਜ਼ਾਦੀ ਦਾ ਨਿੱਘ ਜਿਹੜਾ ਹੈਗਾ ਉਹ ਅਸੀਂ ਕੀ ਮਾਣਿਆ ਪਿਛਲੇ 70 ਸਾਲਾਂ ਦੇ ਵਿੱਚ। ਅਸੀਂ ਆਪਦੀ ਹੋਂਦ ਹਸਤੀ, ਅਸੀਂ ਆਪਦੀ ਬੋਲੀ, ਅਸੀਂ ਆਪਦਾ ਧਰਮ, ਅਸੀਂ ਆਪਦੀਆਂ ਧਾਰਮਿਕ ਸ਼ਖਸੀਅਤਾਂ, ਅਸੀਂ ਆਪਦਾ ਇਤਿਹਾਸਕ ਵਿਰਸਾ, ਅਸੀਂ ਆਪਦੇ ਧਾਰਮਿਕ ਸਥਾਨ, ਅਸੀਂ ਕਿਸੇ ਵੀ ਪਾਸੇ ਤੋਂ ਸਿਕਿਉਰ ਨਹੀਂ। ਹਰ ਵਕਤ ਇੱਕ ਦਹਿਸ਼ਤ ਦੀ, ਇੱਕ ਡਰ ਦੀ ਭਾਵਨਾ ਦੇ ਵਿੱਚ ਜਿਉਂਦੇ ਆ ਕਿ ਪਤਾ ਨਹੀਂ ਕਦੋਂ ਕੀ ਹੋ ਜਾਣਾ। ਜਿਸ ਦਿਨ ਤੋਂ ਕਸ਼ਮੀਰੀਆਂ ਦਾ 370 ਧਾਰਾ ਵਾਲਾ ਤੇ 35A ਧਾਰਾ ਵਾਲਾ ਪਾਰਲੀਮੈਂਟ ਦੇ ਵਿੱਚ ਕਾਨੂੰਨ ਬਣਿਆ, ਪਾਸ ਹੋਇਆ, ਉਸ ਦਿਨ ਤੋਂ ਸਿੱਖ ਮਨਾਂ ਦੇ ਵਿੱਚ, ਹਰ ਇੱਕ ਪੰਜਾਬੀ ਦੇ ਮਨ ਵਿੱਚ ਇੱਕ ਇਹ ਗੱਲ ਹੋਰ ਵੀ ਬੁਰੀ ਤਰ੍ਹਾਂ ਘਰ ਕਰ ਗਈ ਆ ਕਿ ਜਿੱਡੀ ਵੱਡੀ ਪਾਰਲੀਮੈਂਟ ਦੇ ਵਿੱਚ ਇਹਨਾਂ ਕੋਲੇ ਬਹੁਤ ਸੰਮਤੀ ਆ, ਉਸ ਹਿਸਾਬ ਦੇ ਨਾਲ ਤਾਂ ਜਦੋਂ ਮਰਜ਼ੀ ਕੋਈ ਇਹੋ ਜਿਹਾ ਕਾਨੂੰਨ ਬਣਾ ਸਕਦੇ ਆ ਜਿਹਦੇ ਨਾਲ ਕਹਿਣ ਕਿ ਪੰਜਾਬ ਦੇ ਵਿੱਚ ਸਤਲੁਜ ਜਮਨਾ ਲਿੰਕ ਨਹਿਰ ਬਣਨੀ ਹੀ ਬਣਨੀ ਆ। ਤੇ ਜਿਵੇਂ ਕਸ਼ਮੀਰ ਦੇ ਚੱਪੇ ਚੱਪੇ ਉੱਤੇ ਮਿਲਟਰੀ ਲਾ ਕੇ, ਫੌਜ ਲਾ ਕੇ, ਉੱਥੇ ਲੋਕਾਂ ਦੀ ਆਵਾਜ਼ ਬੰਦ ਕਰਕੇ ਧੱਕੇਸ਼ਾਹੀ ਦੇ ਨਾਲ SYL ਉੱਥੇ ਜਿਹੜਾ ਆਪਦਾ ਐਲਾਨ ਕੀਤੇ ਗਏ ਨੇ, ਉੱਥੇ ਜਿਵੇਂ ਕਸ਼ਮੀਰ ਦੇ ਵਿੱਚ ਜ਼ੁਲਮ ਕੀਤਾ ਗਿਆ, ਆਪਦੀ ਗੱਲ ਮਨਵਾਈ ਜਾ ਰਹੀ ਆ, ਧੌਂਸ ਨਾਲ ਥੋਪੀ ਜਾ ਰਹੀ ਹੈ ਗੱਲ, ਉਵੇਂ ਹੀ ਪੰਜਾਬ ਦੀ ਧਰਤੀ ਉੱਤੇ ਵੀ ਇਹ ਸਾਰਾ ਕੁਝ ਵਾਪਰ ਸਕਦਾ। ਜਿਨ੍ਹਾਂ ਲੋਕਾਂ ਨੂੰ ਇਹ ਯਕੀਨ ਆ ਕਿ ਨਹੀਂ ਇਦਾਂ ਨਹੀਂ ਹੋ ਸਕਦਾ, ਉਹ ਉਹੀ ਗਲਤੀ ਕਰ ਰਹੇ ਨੇ ਜਿਹੜੀ ਗਲਤੀ ਕਸ਼ਮੀਰ ਦੇ ਵਿੱਚ ਬਹੁਤ ਸਾਰੇ ਲੋਕ ਇਸ ਯਕੀਨ ਦੇ ਤਹਿਤ ਕਰੀ ਜਾਂਦੇ ਸੀ ਕਿ ਹੋਰ ਜੋ ਮਰਜ਼ੀ ਹੋ ਜਾਵੇ, ਧਾਰਾ 370 ਨੂੰ ਨਹੀਂ ਛੇੜਦੇ। ਪਰ ਧਾਰਾ 370 ਜਿਹੜੀ ਆ ਉਹਨੂੰ ਛੇੜਨ ਦੀ ਜ਼ਰੂਰਤ ਵੀ ਕੀਤੀ ਤੇ ਉਹਨੂੰ ਪੂਰੀ ਤਰ੍ਹਾਂ ਅਬੋਲਿਸ਼ ਵੀ ਕਰ ਦਿੱਤਾ। ਤੇ ਹੁਣ ਜਿਹੜਾ ਹੈ ਉੱਥੇ ਲੋਕਾਂ ਨੂੰ ਬੰਬਾਂ ਤੋਪਾਂ ਗੋਲਿਆਂ ਨਾਲ ਉਡਾ ਦੇਣ ਦੀ ਜਿਹੜੀ ਬਿਰਤੀ ਆ, ਉਹਦੇ ਤਹਿਤ ਪੂਰੀ ਨਫ਼ਰਤ ਦੇ ਨਾਲ ਕੂੜ ਪ੍ਰਚਾਰ ਕੀਤਾ ਜਾ ਰਿਹਾ। ਔਰ ਭਾਰਤੀ ਮਾਨਸਿਕਤਾ, ਹਿੰਦੂ ਕੱਟੜਪੰਥੀ ਮਾਨਸਿਕਤਾ, ਜਿਹਦੇ ਵਿੱਚ ਜੇ ਅਸੀਂ ਭਾਈ ਗੁਰਦਾਸ ਦੀਆਂ ਵਾਰਾਂ ਉੱਤੇ ਨਜ਼ਰ ਮਾਰਦੇ ਹਾਂ ਤਾਂ ਉੱਥੇ ਸਾਫ਼ ਲਿਖਿਆ ਹੋਇਆ ਕਿ ਕਿਵੇਂ ਦੁਨੀਆ ਨੂੰ ਰਚਣਹਾਰਾ ਜਿਹੜਾ ਕਿਹਾ ਜਾਂਦਾ, ਉਹ ਬ੍ਰਹਮਾ ਆਪਦੀ ਧੀ ਉੱਤੇ ਹੀ ਮੋਹਿਤ ਹੋ ਗਿਆ। ਸੋ ਜਿਸ ਹਿੰਦੂ ਇਤਿਹਾਸ ਜਾਂ ਮਿਥਿਹਾਸ ਦੇ ਵਿੱਚ ਥਾਂ ਥਾਂ ਦੇ ਉੱਤੇ ਕਾਮ ਵਾਸ਼ਨਾ ਨੂੰ, ਜਬਰ ਜਨਾਹ ਨੂੰ, ਰੇਪ ਨੂੰ, ਬਲਾਤਕਾਰ ਨੂੰ, ਔਰਤ ਜਾਤੀ ਦੀ ਹੇਠੀ ਕਰਨ ਵਾਲੀਆਂ ਕਹਾਣੀਆਂ ਨੂੰ ਮਾਨਤਾ ਪ੍ਰਾਪਤ ਆ, ਉੱਥੇ ਉਸ ਸਮਾਜ ਦੇ ਵਿੱਚ ਜਿੱਥੇ ਰੇਪ ਆਮ ਗੱਲ ਹੋਏ ਪਏ ਨੇ, ਜਿਸ ਸਮਾਜ ਦੇ ਵਿੱਚ ਨਿੱਕੀ ਬੱਚੀ ਤੋਂ ਲੈ ਕੇ ਬਿਰਧ ਮਾਈ ਤੱਕ ਜਿਹੜੀ ਹੈ ਉਹਨੂੰ ਇੱਕ ਭੋਗਣ ਵਾਲੀ ਵਸਤੂ ਮੰਨ ਕੇ ਗੱਲਾਂ ਹੁੰਦੀਆਂ ਨੇ, ਨਿੱਤ ਅਖਬਾਰਾਂ ਮੈਗਜ਼ੀਨਾਂ ਤੇ ਕਹਾਣੀਆਂ 'ਚ ਸੋਸ਼ਲ ਮੀਡੀਆ ਦੇ ਉੱਤੇ ਹਰ ਰੋਜ਼ ਬਲਾਤਕਾਰਾਂ ਦੀਆਂ ਖਬਰਾਂ ਛਪਦੀਆਂ ਨੇ,
ਉੱਥੇ ਜਿਹੋ ਜਿਹੀ ਸਾਈਕੀ ਬਣ ਸਕਦੀ ਆ, ਉਹ ਸਾਈਕੀ ਦੇ ਵਿੱਚੋਂ ਇਹ ਹੈਗਾ ਕਿ ਪਹਿਲਾਂ ਤਾਂ ਅਸੀਂ ਸੁਣਦੇ ਆਏ ਆ ਕਿ ਔਰਤ ਜਾਤੀ ਦੇ ਵਿੱਚੋਂ ਉੱਠ ਕੇ ਕੁਝ ਹਿੰਦੂ ਔਰਤਾਂ ਨੇ ਇਹੋ ਜਿਹੀ ਬਿਆਨਬਾਜ਼ੀ ਕੀਤੀ ਸੀ ਕਿ ਜਿੱਥੇ ਵੀ ਕੋਈ ਮੁਸਲਮਾਨ ਮਿਲਦਾ ਉਹਨੂੰ 10-10 ਹਿੰਦੂ ਜਿਹੜੇ ਨੇ ਉਹ ਇਕੱਠੇ ਉਸ ਔਰਤ ਨੂੰ ਰੇਪ ਕਰਨ, ਜਿਹੜੀ ਮੁਸਲਮਾਨ ਔਰਤ ਵਾ। ਪਰ ਹੁਣ ਪਰਸੋਂ ਤੋਂ ਜਦੋਂ ਤੋਂ ਪਾਰਲੀਮੈਂਟ ਦੇ ਵਿੱਚ ਕਸ਼ਮੀਰ ਦੇ ਬਾਰੇ ਇਹ ਗੱਲ ਆਈ ਆ ਕਿ ਹੁਣ ਜੀ 370 ਧਾਰਾ ਜਿਹੜੀ ਆ ਖਤਮ ਹੋ ਗਈ ਆ, ਉਹਦੀ ਫਿਰ ਵਿਆਖਿਆ ਆਈ ਆ ਕਿ ਹੁਣ ਕੋਈ ਵੀ ਬੰਦਾ ਸਾਰੇ ਹਿੰਦੁਸਤਾਨ ਦੇ ਵਿੱਚੋਂ, ਭਾਰਤ ਵਿੱਚੋਂ ਜਾ ਕੇ ਕਸ਼ਮੀਰ ਦੇ ਵਿੱਚ ਪਲਾਟ ਖਰੀਦ ਸਕਦਾ। ਤੇ ਉੱਥੇ ਜਿਹੜੇ ਹੈ ਇਹੋ ਜਿਹੀਆਂ ਗੱਲਾਂ ਜਿਹੜੀਆਂ ਰਾਜਨੀਤਿਕ ਦ੍ਰਿਸ਼ਟੀਕੋਣ ਵਾਲੀਆਂ ਨੇ, ਉਹਨਾਂ ਦੇ ਨਾਲ ਨਾਲ ਇੱਕ ਹੋਸ਼ਾਪਣ ਜਿਹੜਾ ਹਿੰਦੂ ਮਾਨਸਿਕਤਾ ਦਾ ਸਭ ਤੋਂ ਨੀਵਾਂਪਣ ਵਾ, ਉਹ ਵੀ ਦੇਖਣ ਨੂੰ ਮਿਲ ਰਿਹਾ। ਕਿਉਂਕਿ ਉੱਥੇ ਇਹ ਕਿਹਾ ਜਾ ਰਿਹਾ ਕਿ ਇੱਕ ਬੀਜੇਪੀ ਦੇ MLA ਤੱਕ ਨੇ ਇਹ ਗੱਲ ਕਹਿ ਦਿੱਤੀ ਆ ਕਿ ਹੁਣ ਕਸ਼ਮੀਰ ਦੀਆਂ ਕੁੜੀਆਂ ਨਾਲ ਸਾਡੇ ਸਾਰੇ ਭਾਰਤ ਵਿੱਚੋਂ ਜਦੋਂ ਕੋਈ ਮਰਜ਼ੀ ਵਿਆਹ ਸ਼ਾਦੀ ਕਰਵਾ ਸਕਦਾ। ਇਹ ਦੇਖਣ ਨੂੰ, ਗੱਲ ਸੁਣਨ ਨੂੰ ਕੋਈ ਬਾਹਲੀ ਅਜੀਬ ਨਹੀਂ ਲੱਗੇਗੀ ਕਿ ਕਿਸੇ ਦਾ ਕਿਸੇ ਨਾਲ ਵਿਆਹ ਹੋ ਜਾਣਾ, ਪਰ ਜਿਸ ਮਾਨਸਿਕਤਾ ਵਿੱਚੋਂ ਕਿਹਾ ਜਾ ਰਿਹਾ, ਜਿਸ ਸੋਚ ਵਿੱਚੋਂ, ਇਹ ਗੰਦਗੀ ਭਰੀ ਨੀਚ ਸੋਚ ਵਿੱਚੋਂ ਜਿਸ ਤਰੀਕੇ ਨਾਲ ਕਿਹਾ ਜਾ ਰਿਹਾ, ਉਹਦਾ ਪ੍ਰਗਟਾਵਾ ਸੋਸ਼ਲ ਮੀਡੀਆ ਰਾਹੀਂ ਹੋ ਰਿਹਾ ਕਿ ਬੜੇ ਹੀ ਹਲਕੇ, ਬਹੁਤ ਹੀ ਨੀਚਤਾ ਭਰੇ ਔਰ ਬਹੁਤ ਹੀ ਅਪਮਾਨਜਨਕ ਸ਼ਬਦਾਂ ਦੇ ਨਾਲ ਕਸ਼ਮੀਰੀ ਬੱਚੀਆਂ ਦੀਆਂ ਤਸਵੀਰਾਂ ਲਾ ਕੇ, ਫੋਟੋਆਂ ਲਾ ਕੇ ਉੱਤੇ ਲਿਖਿਆ ਜਾ ਰਿਹਾ, ਆਹ ਮੇਰੀ ਆ, ਕੋਈ ਇਹਦੇ ਵੱਲ ਝਾਕੇ ਨਾ, ਆਹ ਲੜਕੀ ਇਹ ਇਦਾਂ। ਔਰ ਉਹ ਲੋਕ ਜਿਨ੍ਹਾਂ ਦੀਆਂ ਆਪਦੀਆਂ ਬੱਚੀਆਂ ਸੇਫ ਨਹੀਂ ਸੀ, ਔਰ ਸਿੱਖ 18ਵੀਂ ਸਦੀ ਦੇ ਵਿੱਚ ਉਹਨਾਂ ਧਾੜਵੀਆਂ ਤੋਂ ਛਡਵਾ ਕੇ ਇਹਨਾਂ ਦੇ ਘਰਾਂ 'ਚ ਉਪੜਾਉਂਦੇ ਰਹੇ, ਜਿਹੜੇ ਸਿੱਖਾਂ ਦੇ ਆਸਾਨਮੰਦ ਨਹੀਂ ਹੋਏ। ਤੇ ਨਹੀਂ ਹੋਏ ਤਾਂ ਕੋਈ ਗੱਲ ਨਹੀਂ, ਪਰ ਅੱਜ ਜਿਸ ਤਰੀਕੇ ਦੀ ਗੰਦੀ ਮਾਨਸਿਕਤਾ ਦਾ ਪ੍ਰਗਟਾਵਾ ਇਹ ਲੋਕ ਕਰ ਰਹੇ ਨੇ, ਉਹਦੇ ਉੱਤੇ ਕੋਈ ਵੀ ਸ਼ਬਦ ਜਿਹੜਾ ਹੈਗਾ ਨੀਵਾਂ ਤੋਂ ਨੀਵਾਂ ਸ਼ਬਦ, ਉਹ ਇਹਨਾਂ ਨੂੰ ਗਾਲ ਕੱਢਣ ਦੇ ਲਈ ਨਹੀਂ ਬਚਦਾ। ਕਿਉਂਕਿ ਬੱਚੀਆਂ, ਠੀਕ ਆ ਕਿ ਜਿਹੜਾ ਇੱਕ ਤੁਸੀਂ ਕਸ਼ਮੀਰ ਦੇ ਨਾਲ ਰਾਜਨੀਤਿਕ ਕੌਨਫਲਿਕਟ ਦੇ ਵਿੱਚ ਹੋ, ਇਹ ਠੀਕ ਆ ਕਿ ਭਾਰਤ, ਪਾਕਿਸਤਾਨ, ਚਾਈਨਾ ਤੇ ਕਸ਼ਮੀਰੀ ਲੋਕ ਤੇ ਹੋਰ ਸਾਰਾ ਕੁਝ ਇਹਦੇ ਵਿੱਚ ਇਨਵੋਲਵ ਆ, ਪਰ ਇਹ ਸਾਰਾ ਜਿਹੜਾ ਮਸਲਾ ਕਸ਼ਮੀਰੀਆਂ ਦੀ ਹੋਂਦ ਹਸਤੀ ਦਾ ਮਸਲਾ, ਭਾਰਤ ਦੇ ਆਪਦੇ ਸਰੋਕਾਰ ਨੇ, ਪਾਕਿਸਤਾਨ ਆਪਦੇ ਨਜ਼ਰੀਏ ਤੋਂ ਇਸ ਗੱਲ ਨੂੰ ਦੇਖਦਾ, ਚਾਈਨਾ ਨੇ ਆਪਦਾ ਏਜੰਡਾ ਲੈ ਕੇ ਆਂਦਾ ਹੋਇਆ, ਸਾਰੇ ਸੰਸਾਰ ਦੇ ਅੱਡ-ਅੱਡ ਮੁਲਕਾਂ ਦੇ ਆਪੋ ਆਪਣੇ ਏਜੰਡੇ ਨੇ। ਪਰ ਆ ਜਿਹੜੀ ਨੀਚ ਭਰੀ ਸੋਚ ਆ ਕਿ ਕਸ਼ਮੀਰ ਦੀਆਂ ਕੁੜੀਆਂ ਜਿਹੜੀਆਂ ਨੇ ਉਹਨਾਂ ਦੇ ਬਾਰੇ ਇੰਨੇ ਹਲਕੇ ਔਰ ਇੰਨੇ ਨੀਚਤਾ ਭਰੇ ਲਿਖਣੇ, ਬੋਲਣੇ ਔਰ ਸੋਚ ਜਿਹੜੀ ਆ ਉਹ ਸਾਹਮਣੇ ਆਈ ਆ, ਇਹ ਬਹੁਤ ਹੀ ਜ਼ਿਆਦਾ ਅਪਮਾਨਜਨਕ ਔਰ ਸ਼ਰਮਸ਼ਾਰ ਕਰਨ ਵਾਲੀ ਮਨੁੱਖਤਾ ਨੂੰ ਗੱਲ ਵਾਪਰ ਰਹੀ ਆ। ਔਰ ਇਸ ਤੋਂ ਅੱਗੇ ਜੇ ਚੱਲੀਏ ਤਾਂ ਇਹ 1947 ਮੌਕੇ ਜਿਹੜੇ ਜਬਰ ਜਨਾਹ ਹੋਏ, 1947 ਮੌਕੇ ਜੋ ਪਾਪ ਹੋਏ, 1947 ਮੌਕੇ ਜੋ ਹਜ਼ਾਰਾਂ ਸਤਵੰਤੀਆਂ ਦੇ ਜਿਹੜੇ ਸੱਤ ਉਹ ਲੁੱਟੇ ਗਏ, ਇਹੋ ਜਿਹੀ ਹੋਈ ਮਾਨਸਿਕਤਾ ਨੇ ਉਦੋਂ ਕਹਿਰ ਕਮਾਇਆ ਹੋਵੇਗਾ। ਤੇ ਜਿਹੜੀ ਮਾਨਸਿਕਤਾ ਅੱਜ ਕਸ਼ਮੀਰੀ ਔਰਤਾਂ ਦੇ ਉੱਤੇ, ਕਸ਼ਮੀਰੀ ਬੱਚੀਆਂ ਦੇ ਉੱਤੇ ਜ਼ੁਲਮ ਕਰਨ ਦੇ ਲਈ ਇਸ ਤਰੀਕੇ ਦੇ ਸ਼ਰੇਆਮ ਲਿਖ ਕੇ ਲਲਕਾਰੇ ਮਾਰ ਰਹੀ ਆ, ਬੇਸ਼ੱਕ ਦੁਨੀਆ ਭਰ ਦੇ ਵਿੱਚ ਉਹਨਾਂ ਨੂੰ ਲਾਹਣਤਾਂ ਪਈਆਂ ਨੇ, ਬੇਸ਼ੱਕ ਉਹਨਾਂ ਦਾ ਬਹੁਤ ਵਿਰੋਧ ਹੋਇਆ, ਪਰ ਉਹ ਬੇਸ਼ਰਮ ਹੋ ਕੇ, ਕਿਉਂਕਿ ਉਹਨਾਂ ਦੇ ਧਰਮ ਗ੍ਰੰਥਾਂ ਦੇ ਵਿੱਚ ਇਹੋ ਜਿਹੀਆਂ ਹਜ਼ਾਰਾਂ ਹੀ ਘਟਨਾਵਾਂ ਦਰਜ ਨੇ ਕਿ ਇਦਾਂ ਹੋਇਆ, ਜਿਸ ਤੇ ਇੰਦਰ ਦੇਵਤਾ ਜਿਹੜਾ ਹੈ, ਜਿੱਥੇ ਚੰਦਰਮਾ ਨਾਲ ਇੱਕ ਕਹਾਣੀ ਜੋੜੀ ਹੋਈ ਆ, ਕਿਸ ਤਰੀਕੇ ਨਾਲ ਗੌਤਮ ਰਿਸ਼ੀ ਤੇ ਅਹਿਲਿਆ ਵਾਲੀ ਸਾਖੀ, ਕਿ ਕਿਸ ਤਰੀਕੇ ਨਾਲ ਉੱਥੇ ਇੰਦਰ ਨੇ ਉਸ ਔਰਤ ਨੂੰ ਭੋਗਿਆ। ਤੋ ਇਹ ਸਾਰਾ ਕੁਝ ਜਦੋਂ ਅਸੀਂ ਉਹਨਾਂ ਦੇ ਧਰਮ ਗ੍ਰੰਥਾਂ ਵਿੱਚੋਂ ਦੇਖਦੇ ਹਾਂ ਤਾਂ ਇਹ ਕੋਈ ਬਾਹਲੀ ਉਹਨਾਂ ਲਈ ਅਜੀਬ ਗੱਲ ਨਹੀਂ ਲੱਗਦੀ। ਪਰ ਜਿਨ੍ਹਾਂ ਕੌਮਾਂ, ਜਿਨ੍ਹਾਂ ਨਸਲਾਂ, ਜਿਨ੍ਹਾਂ ਲੋਕਾਂ ਨੇ ਇਸ ਤਰ੍ਹਾਂ ਦੀ ਮਾਨਸਿਕਤਾ ਨੂੰ ਹਮੇਸ਼ਾ ਦੁਰਕਾਰਿਆ ਹੋਵੇ, ਸਾਡੇ ਸਮਾਜ ਦੇ ਵਿੱਚ ਸਦਾ ਸੂਰਮੇ ਸਮਝਣ ਧੀ ਤੇ ਭੈਣ ਬਗਾਨੀ ਨੂੰ, ਇੱਥੇ ਮਤਲਬ ਜਿਹੜੀ ਔਰਤ ਜਾਤੀ ਦੀ ਜੋ ਸਤਿਕਾਰ ਜਿਸ ਤਰੀਕੇ ਦਾ ਸਾਡੇ ਸਮਾਜ ਨੇ ਸਾਨੂੰ ਸਿਖਾਇਆ, ਉੱਥੇ ਅਸੀਂ ਕਿਸੇ ਦੀ ਹੋਰ ਦੀ, ਈਵਨ ਕਿ ਹਿੰਦੂ ਦੀ ਵੀ, ਬੇਸ਼ੱਕ ਅਸੀਂ ਸਾਡੇ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਆ, ਉਹਨਾਂ ਨੇ ਵੀ ਧਰਮ ਯੁੱਧ ਮੋਰਚੇ ਦੌਰਾਨ ਇਹ ਗੱਲ ਵਾਰ-ਵਾਰ ਕਹਿਆ ਕਰਨੀ ਕਿ ਹਾਲਾਤ ਕਿੰਨੇ ਵੀ ਮਾੜੇ ਹੋ ਜਾਣ, ਧੀ ਭੈਣ ਕਿਸੇ ਦੀ ਵੀ ਹੋਵੇ, ਤੇ ਹਿੰਦੂ ਦੀ ਤਾਂ ਖਾਸ ਤੌਰ ਦੇ ਉੱਤੇ ਉਹਦੇ ਨਾਲ ਕਿਸੇ ਕਿਸਮ ਦੀ ਜਿਹੜੀ ਗਲਤ ਹਰਕਤ ਆ ਉਹ ਬਰਦਾਸ਼ਤ ਨਹੀਂ ਹੋਏਗੀ। ਤੇ ਸਾਡਾ ਹਿੰਦੂ ਨਾਲ ਵੀ ਕੋਈ ਵੈਰ ਨਹੀਂ, ਹਾਂ ਉਸ ਹਿੰਦੂ ਨਾਲ ਜ਼ਰੂਰ ਸਾਡਾ ਰੌਲਾ ਜਿਹੜਾ ਸਾਡੇ ਧਰਮ ਦੇ ਉੱਤੇ ਸਾਡੇ ਹੱਕਾਂ ਤੇ ਡਾਕਾ ਮਾਰਦਾ।
ਤੇ ਇਹ ਜਿਹੜੀ ਸਾਡੀ ਸਿੱਖ ਸਮਾਜ ਨੇ ਸਾਨੂੰ ਸੇਧ ਬਖਸ਼ੀ ਹੋਈ ਆ, ਉਹਦੇ ਤਹਿਤ ਜਿਹੜਾ ਕਸ਼ਮੀਰੀ ਔਰਤਾਂ ਬਾਰੇ ਇਸ ਤਰੀਕੇ ਦੇ ਭੱਦੇ ਤੇ ਹਲਕੇ ਜਿਹੜੇ ਬੋਲ ਬੋਲੇ ਜਾ ਰਹੇ ਨੇ, ਇਹ ਬਹੁਤ ਤੰਗ ਪਰੇਸ਼ਾਨ ਕਰ ਰਹੇ ਨੇ। ਤੇ ਇਸ ਤਰੀਕੇ ਦੇ ਬੋਲ ਜਦੋਂ ਅਸੀਂ ਸੁਣਦੇ ਕਰਦੇ ਆ, ਉਦੋਂ ਮਨ ਦੇ ਵਿੱਚ ਇਹ ਗੱਲ ਫੇਰ ਆਉਂਦੀ ਆ ਕਿ ਜੇਕਰ ਇਹ ਲੋਕ ਕਸ਼ਮੀਰ ਦੇ ਵਿੱਚ ਫੌਜਾਂ ਲਾ ਕੇ ਉਹਨਾਂ ਦੀ ਮਰਜ਼ੀ ਤੋਂ ਬਗੈਰ ਉੱਥੇ ਫੈਸਲੇ ਥੋਪ ਸਕਦੇ ਆ, ਤਾਂ ਪੰਜਾਬ ਦੇ ਵਿੱਚ ਵੀ ਕਿਸੇ ਟਾਈਮ ਵੀ 1984 ਵਾਂਗੂ ਦੁਬਾਰਾ ਮਿਲਟਰੀ ਲਾ ਕੇ ਇਸ ਤਰੀਕੇ ਦੇ ਨਾਲ ਇੱਥੇ ਸਤਲੁਜ ਜਮਨਾ ਲਿੰਕ ਨਹਿਰ ਬਣਾਉਣ ਦੀ ਗੱਲ ਹੋਵੇ, ਜਾਂ ਜਿਹੜੇ ਹੋਰ ਇਹੋ ਜਿਹੇ ਮਸਲੇ ਨੇ ਉਹਨਾਂ ਦੇ ਬਾਰੇ ਵੀ ਕਾਨੂੰਨ ਪਾਸ ਕੀਤੇ ਜਾ ਸਕਦੇ ਆ। ਬੜੀ ਮੌਜ ਦੇ ਨਾਲ ਭਾਰਤੀ ਪਾਰਲੀਮੈਂਟ ਦੇ ਵਿੱਚ ਇਹੋ ਜਿਹਾ ਐਕਟ, ਇਹੋ ਜਿਹਾ ਕਾਨੂੰਨ ਲਿਆਂਦਾ ਜਾ ਸਕਦਾ, ਜਿਹਦੇ ਵਿੱਚ ਲਿਖ ਦੇਣਗੇ ਕਿ ਸਿੱਖ ਅੱਜ ਤੋਂ ਬਾਅਦ ਕੇਸਾਧਾਰੀ ਹਿੰਦੂ ਦਾ ਸਰਟੀਫਿਕੇਟ ਹੀ ਲੈ ਸਕਣਗੇ ਕਿ ਹੈ ਇਹ ਹਿੰਦੂ ਨੇ ਪਰ ਇਹ ਕੇਸ ਰੱਖਦੇ ਨੇ। ਤੋਂ ਸਿੱਖਾਂ ਦੇ ਗੁਰਧਾਮਾਂ ਦੇ ਵਿੱਚ ਮੂਰਤੀਆਂ ਰੱਖਣ ਦਾ ਕਾਨੂੰਨ ਵੀ ਬਣ ਸਕਦਾ। ਸਿੱਖਾਂ ਦੇ ਗੁਰੂ ਗ੍ਰੰਥ ਸਾਹਿਬ ਜੀ ਦੀ ਤੇ ਹੋਰ ਜਿਹੜੇ ਸਾਡੇ ਜਿਹੜੇ ਸਮਕਾਲੀ ਗ੍ਰੰਥ ਨੇ ਉਹਨਾਂ ਬਾਰੇ, ਜਾਂ ਹਿੰਦੂ ਤੇ ਸਿੱਖ ਮਤ ਦੀ ਖਿਚੜੀ ਬਣਾਉਣ ਬਾਰੇ ਕੋਈ ਕਾਨੂੰਨੀ ਤੌਰ ਦੇ ਉੱਤੇ ਵੀ ਗੱਲ ਆ ਸਕਦੀ ਆ। ਜਿਨ੍ਹਾਂ ਲੋਕਾਂ ਨੂੰ ਇਹ ਲੱਗਦਾ ਕਿ ਇਹ ਐਵੇਂ ਦੀ ਗੱਲ ਆ, ਉਹਨਾਂ ਨੂੰ ਆਪਦੇ ਮਨ ਉੱਤੇ ਝਾਤੀ ਮਾਰ ਕੇ ਦੇਖਣ ਦੀ ਲੋੜ ਆ ਕਿ ਇਹ ਵੀ ਨਹੀਂ ਸੀ ਕਿਸੇ ਨੇ ਸੋਚਿਆ ਕਿ ਧਾਰਾ 370 ਉਡਾਈ ਜਾ ਸਕਦੀ ਆ। ਕਿਸੇ ਨੇ ਇਹ ਵੀ ਨਹੀਂ ਸੀ ਸੋਚਿਆ ਕਿ ਦਰਬਾਰ ਸਾਹਿਬ ਉੱਤੇ ਅਟੈਕ ਹੋ ਸਕਦਾ। ਉਹ ਜਦੋਂ ਕਰਨ ਤੇ ਆਉਂਦੇ ਆ, ਉਹ ਕਿਸੇ ਦੀ ਪਰਵਾਹ ਨਹੀਂ ਕਰਦੇ। ਅੱਜ ਦੀ ਤਰੀਕ ਵਿੱਚ ਰਾਜ ਸਭਾ ਤੇ ਲੋਕ ਸਭਾ ਦੇ ਵਿੱਚ ਜਿਸ ਤਰੀਕੇ ਨਾਲ RSS ਮਾਰਕਾ ਸੋਚ ਦਾ ਬਹੁ ਗਿਣਤੀ ਆ, ਉਹ ਕੁਝ ਵੀ ਕਿਸੇ ਵੀ ਪਲ ਕਰ ਸਕਦੇ ਆ। ਤੇ ਇਹੋ ਜਿਹੇ ਮੌਕੇ ਦੇ ਉੱਤੇ ਜਿਹੋ ਜਿਹੀਆਂ ਗੱਲਾਂ ਅੱਜ ਕਸ਼ਮੀਰੀ ਔਰਤਾਂ ਬਾਰੇ ਹੋ ਰਹੀਆਂ ਨੇ, ਇਹੋ ਜਿਹੀਆਂ ਹੀ ਗੱਲਾਂ ਉਦੋਂ ਸਿੱਖਾਂ ਦੀਆਂ ਔਰਤਾਂ ਬਾਰੇ ਕਰਨ ਵਾਲੀ ਮਾਨਸਿਕਤਾ ਜਿਹੜੀ ਆ ਉਹ ਗੱਦ ਪਾਏਗੀ। ਸੋ ਅਸੀਂ ਇਹ ਸਾਰਾ ਕੁਝ ਜਦੋਂ ਸੋਚਦੇ ਆ, ਦੇਖਦੇ ਆ, ਕਰਦੇ ਆ, ਤਾਂ ਅਸੀਂ ਚੇਤੰਨ ਬੁੱਧੀ ਹੋਣ ਕਰਕੇ ਅਸੀਂ ਇਹ ਗੱਲ ਜ਼ਰੂਰ ਸਾਹਮਣੇ ਲੈ ਆਉਣੀ ਚਾਹੁੰਦੇ ਆ ਕਿ ਹਿੰਦੂ ਲੀਡਰਸ਼ਿਪ ਦਾ ਕੋਈ ਯਕੀਨ ਨਹੀਂ, ਉਹ ਕਿਸੇ ਵੀ ਹੱਦ ਤੱਕ ਜਾ ਸਕਦੇ ਆ। ਪੰਜਾਬ ਦੀ ਧਰਤੀ ਉੱਤੇ ਇਹਨਾਂ ਦਿਨਾਂ ਦੇ ਵਿੱਚ ਗੁਪਤ ਤੌਰ ਦੇ ਉੱਤੇ ਬਹੁਤ ਵੱਡੇ ਆਪਰੇਸ਼ਨ ਚੱਲ ਰਹੇ ਨੇ, ਜਿਨ੍ਹਾਂ ਆਪਰੇਸ਼ਨਾਂ ਦਾ ਮੁੱਖ ਏਜੰਡਾ ਉਹਨਾਂ ਲੋਕਾਂ ਨੂੰ ਡਰਾਉਣਾ ਧਮਕਾਉਣਾ ਹੈ ਜਿਹੜੇ ਸਿੱਖੀ ਦਾ ਦਰਦ ਰੱਖਦੇ ਆ, ਜਿਹੜੇ ਪੰਥ ਅਤੇ ਪੰਜਾਬ ਦੀ ਚੜ੍ਹਦੀ ਕਲਾ ਲੋਚਦੇ ਆ। ਉਹਨਾਂ ਸਾਰਿਆਂ ਦੇ ਮਗਰ ਜਿਹੜੀਆਂ ਸੁਰੱਖਿਆ ਫੋਰਸਾਂ ਨੇ, ਜਿਹੜੀਆਂ ਗੁਪਤ ਏਜੰਸੀਆਂ ਨੇ, ਉਹਨਾਂ ਨੇ ਜਿਸ ਤਰੀਕੇ ਦੇ ਨਾਲ ਕਾਰਵਾਈਆਂ ਸ਼ੁਰੂ ਕੀਤੀਆਂ ਹੋਈਆਂ ਨੇ ਤਾਂ ਕਿ ਲੋਕ ਮਨਾਂ ਦੇ ਵਿੱਚ ਦਹਿਸ਼ਤ ਪੈ ਜਾਵੇ, ਹਰੇਕ ਬੰਦੇ ਨੂੰ ਘੇਰ ਕੇ ਕਿਸੇ ਨਾ ਕਿਸੇ ਉਹਦੀ ਕਮਜ਼ੋਰੀ ਦੇ ਕਰਕੇ ਉਹਨੂੰ ਮਤਲਬ ਆਪਦੀ ਈਨ ਮਨਾਉਣ ਦੇ ਲਈ ਕਿ ਤੂੰ ਸਾਡੇ ਨਾਲ ਕੰਮ ਕਰ, ਇਸ ਤਰੀਕੇ ਦੇ ਜਿਹੜੀਆਂ ਗੱਲਾਂ ਉਹ ਚੱਲ ਰਹੀਆਂ ਨੇ। ਤੇ ਕਸ਼ਮੀਰ ਦੇ ਮਸਲੇ ਦੀ ਜਿਹੜੀ ਹੈਗੀ ਆ ਦਹਿਸ਼ਤ ਉਹ ਪਾ ਕੇ ਪੰਜਾਬ ਦੇ ਸਿੱਖਾਂ ਦੇ ਮਨਾਂ ਦੇ ਵਿੱਚ ਵੀ ਬਹੁਤ ਹੀ ਜ਼ਿਆਦਾ ਦਹਿਸ਼ਤ ਪਾਉਣ ਦੇ ਯਤਨ ਜਿਹੜੇ ਨੇ ਉਹ ਭਾਰਤੀ ਹਕੂਮਤੀ ਮਸ਼ੀਨਰੀ ਵੱਲੋਂ ਹੋ ਰਹੇ ਨੇ। ਤੇ ਭਾਰਤੀ ਹਕੂਮਤੀ ਮਸ਼ੀਨਰੀ ਦੇ ਵੱਲੋਂ ਜਿਹੜਾ ਕੁਝ ਕੀਤਾ ਜਾ ਰਿਹਾ ਉਹ ਕਈਆਂ ਨੂੰ ਅਜੇ ਦਿਖਦਾ ਨਹੀਂ, ਅਜੇ ਕਈਆਂ ਨੂੰ ਮਹਿਸੂਸ ਨਹੀਂ ਹੁੰਦਾ, ਪਰ ਇਹ ਉਵੇਂ ਦੀ ਗੱਲ ਆ ਜਿਵੇਂ ਬਾਹਲੇ ਕਸ਼ਮੀਰੀਆਂ ਨੇ ਹਕੀਕਤ ਨੂੰ ਨਹੀਂ ਸੀ ਮੰਨਿਆ। ਤੇ ਅੱਜ ਜਦੋਂ ਸਿਰ ਦੇ ਉੱਤੇ ਕਹਾੜਾ ਡਿੱਗ ਪਿਆ ਹੈਗਾ ਤਾਂ ਹੁਣ ਸਮਝ ਨਹੀਂ ਆਉਂਦੀ ਹੈਗੀ ਕਿ ਘਰਾਂ ਚੋਂ ਬਾਹਰ ਨਿਕਲਣਾ ਵੀ ਔਖਾ ਹੋਇਆ ਪਿਆ। ਚੱਪੇ ਦੇ ਉੱਤੇ ਜਿਹੜੀਆਂ ਸੁਰੱਖਿਆ ਫੋਰਸਾਂ ਨੇ ਉਹ ਮਾਰੂ ਹਥਿਆਰਾਂ ਨਾਲ ਲੈਸ ਹੋ ਕੇ ਖੜੀਆਂ ਨੇ। ਅਜੇ ਉਹਨਾਂ ਨੂੰ ਪਤਾ ਵੀ ਨਹੀਂ, ਅੱਜ ਤੀਜਾ ਦਿਨ ਹੋ ਗਿਆ, ਉਹਨਾਂ ਨੂੰ ਪਤਾ ਹੀ ਨਹੀਂ ਕਿ ਅੰਦਰ ਬੈਠੇ ਆ। ਉਹਨਾਂ ਨੂੰ ਕਰਫਿਊ ਦੇ ਵਿੱਚ ਹੋਣ ਕਰਕੇ ਇੰਨਾ ਵੀ ਨਹੀਂ ਪਤਾ ਕਿ ਸਾਡੀ ਕਿਸਮਤ ਨੇ ਸਾਨੂੰ ਕਿੱਥੇ ਲਿਆ ਕੇ ਸਿੱਟ ਦਿੱਤਾ ਹੈ। ਸੋ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਤੇ ਪਾਕਿਸਤਾਨ ਦੇ ਫੌਜਾਂ ਦੇ ਮੁਖੀ ਨੇ ਜਿਸ ਤਰੀਕੇ ਦੀ ਬਿਆਨਬਾਜ਼ੀ ਕੀਤੀ ਆ ਕਿ ਅਸੀਂ ਇਹ ਬਰਦਾਸ਼ਤ ਨਹੀਂ ਕਰਾਂਗੇ, ਇਸੇ ਤਰੀਕੇ ਨਾਲ ਜਿਵੇਂ ਚਾਈਨਾ ਨੇ ਬਿਆਨਬਾਜ਼ੀ ਕੀਤੀ ਆ, ਜਿਵੇਂ ਦੁਨੀਆ ਭਰ ਦੇ ਹੋਰ ਮੁਲਕਾਂ ਨੇ ਵੀ, ਹੋਰ ਲੋਕਾਂ ਨੇ ਵੀ ਇਹਦਾ ਵਿਰੋਧ ਕੀਤਾ। ਭਾਰਤ ਦੇ ਅੱਡ-ਅੱਡ ਥਾਵਾਂ ਦੇ ਉੱਤੋਂ ਇਹਦਾ ਵਿਰੋਧ ਹੋ ਰਿਹਾ, ਪਰ ਇਹ ਸਾਰੇ ਵਿਰੋਧ, ਇਹ ਸਾਰਾ ਕੁਝ ਜਿਹੜਾ ਹੈ ਉਹ ਆਪਦੀ ਥਾਂ ਤੇ ਆ। ਪਰ ਅਸਲ ਹਕੀਕਤ ਇਹ ਹੈਗੀ ਆ ਕਿ ਕਸ਼ਮੀਰ ਦੇ ਲੋਕ ਜਿਹੜੇ ਨੇ, ਕਸ਼ਮੀਰ ਦੀ ਜਿਹੜੀ ਲੀਡਰਸ਼ਿਪ ਆ, ਉਹਨੂੰ ਇਸ ਮੌਕੇ ਹਰ ਇੱਕ ਇਨਸਾਫ ਪਸੰਦ ਆਵਾਜ਼ ਦੀ ਲੋੜ ਆ।
ਕਿਉਂਕਿ ਉਹ ਬਹੁਤ ਵੱਡੀ ਇੱਕ ਪੀੜਾ ਚੋਂ, ਬਹੁਤ ਵੱਡੇ ਸੰਤਾਪ ਵਿੱਚੋਂ ਲੰਘਣਗੇ ਜਦੋਂ ਉਹਨਾਂ ਨੂੰ ਪਤਾ ਲੱਗੂਗਾ ਕਿ ਪਿਛਲੇ ਦਿਨਾਂ ਦੇ ਵਿੱਚ ਭਾਰਤੀ ਪਾਰਲੀਮੈਂਟ ਦੇ ਵਿੱਚ ਸਾਡੇ ਉੱਤੇ ਆਹ ਨਿਯਮ, ਆਹ ਕਾਨੂੰਨ ਜਿਹੜੇ ਨੇ ਉਹ ਥੋਪ ਦਿੱਤੇ ਗਏ ਨੇ। ਤੋ ਇਹੋ ਜਿਹਾ ਹੀ ਕੁਝ ਪੰਜਾਬ ਨਾਲ ਜਾਂ ਸਿੱਖਾਂ ਨਾਲ ਵੀ ਹੋ ਸਕਦਾ, ਕਿਉਂਕਿ ਜਦੋਂ ਕੋਈ ਕੌਮ ਦੂਜੀ ਕੌਮ ਨੂੰ ਗੁਲਾਮ ਬਣਾਉਂਦੀ ਆ, ਉਹਦੇ ਸੱਭਿਆਚਾਰ ਨੂੰ, ਉਹਦੇ ਸਾਹਿਤ ਨੂੰ, ਉਹਦੀ ਬੋਲੀ ਨੂੰ, ਉਹਦੇ ਵਿਰਸੇ ਨੂੰ ਤੇ ਉਹਦੇ ਇਤਿਹਾਸ ਨੂੰ ਮਤਲਬ ਜਿਹੜਾ ਹੈਗਾ ਆਪਦੇ ਹਿਸਾਬ ਨਾਲ ਚਲਾਉਣ ਦੀ ਕੋਸ਼ਿਸ਼ ਕਰਦੀ ਆ, ਉਹ 'ਚ ਹੀਣ ਭਾਵਨਾ ਭਰਨ ਦੀ ਕੋਸ਼ਿਸ਼ ਕਰਦੀ ਆ, ਜਿਵੇਂ ਕਿ ਇਹਨਾਂ ਦਿਨਾਂ ਦੇ ਵਿੱਚ ਸਿੱਖਾਂ ਨਾਲ ਵਾਪਰ ਰਿਹਾ। ਬੜੇ ਵੱਡੇ ਪੱਧਰ ਦੇ ਉੱਤੇ ਯਤਨ ਹੋ ਰਹੇ ਨੇ ਕਿ ਸਿੱਖਾਂ ਨੂੰ ਇਹ ਦਰਸਾਇਆ ਜਾ ਸਕੇ, ਸਿੱਖਾਂ ਦੇ ਮਨਾਂ ਦੇ ਵਿੱਚ ਹੀਣ ਭਾਵਨਾ ਭਰੀ ਜਾ ਸਕੇ ਕਿ ਤੁਹਾਡੇ ਨਾਇਕ ਕੁਛ ਨਹੀਂ ਹੈ, ਤੁਹਾਡਾ ਧਰਮ ਜਿਹੜਾ ਹੈਗਾ ਉਹ ਬੇਕਾਰ ਆ, ਤੁਸੀਂ ਤਾਂ ਆਊਟਡੇਟਡ ਜੇ ਬੰਦੇ ਹੋ, ਤੁਹਾਡਾ ਸਾਰਾ ਕੁਝ ਮਾੜਾ ਹੈ, ਤੁਹਾਡਾ ਸਾਰਾ ਕੁਝ ਘਟੀਆ ਵਾ, ਤੇ ਹਿੰਦੂ ਬਣੋ, ਹਿੰਦੂਆਂ ਵਰਗੇ ਹੋਵੋ, ਕੇਸਾਧਾਰੀ ਹਿੰਦੂ ਜਿਹੜਾ ਹੈਗਾ ਹੋਣ ਦੇ ਫਾਇਦੇ ਨੇ। ਸੋ ਇਸ ਤਰੀਕੇ ਦੇ ਨਾਲ ਜਿਹੜਾ ਕੁਝ ਕਸ਼ਮੀਰੀਆਂ ਦੇ ਉੱਤੇ ਵਾਪਰਿਆ, ਉਹ ਸਾਰਾ ਕੁਝ ਜਿਹੜਾ ਹੈ ਹੁਣ ਸਿੱਖਾਂ ਉੱਤੇ ਵੀ ਵਾਪਰਨ ਦੇ ਅਸਾਰ ਹੋਰ ਜ਼ਿਆਦਾ ਵੱਧ ਗਏ ਨੇ। ਤੇ ਬਹੁਤ ਸਾਰੇ ਸਾਡੇ ਸਿੱਖ ਭਰਾ ਭੋਲੇ ਭਾਲੇ ਹੈਗੇ ਆ, ਜਿਹੜੇ ਭਰਮਾਂ ਵਿੱਚ ਨੇ, ਉਹ ਸੋਚਦੇ ਆ ਵੀ ਜੇ ਕਿਤੇ ਕਿਸੇ ਤਰੀਕੇ ਨਾਲ ਭਾਰਤ ਦਾ ਕੋਈ ਰਾਸ਼ਟਰਪਤੀ ਸਿੱਖ ਬਣ ਜਾਵੇ, ਜਾਂ ਪ੍ਰਧਾਨ ਮੰਤਰੀ ਸਿੱਖ ਹੋਵੇ, ਜਾਂ ਫੌਜਾਂ ਦਾ ਮੁਖੀ ਸਿੱਖ ਹੋਵੇ, ਜਾਂ ਪੰਜਾਬ ਦਾ ਮੁੱਖ ਮੰਤਰੀ ਪੰਥਕ ਹੋਵੇ, ਪਤਾ ਨਹੀਂ ਗੱਲ ਬਣ ਜੂਗੀ। ਪਰ ਗਿਆਨੀ ਜੈਲ ਸਿੰਘ 1984 ਮੌਕੇ ਭਾਰਤ ਦਾ ਰਾਸ਼ਟਰਪਤੀ ਸੀ, ਉਹਦੇ ਰਾਸ਼ਟਰਪਤੀ ਪਦ ਉੱਤੇ ਬੈਠੇ ਹੋਣ ਦੇ ਬਾਵਜੂਦ ਪੰਜਾਬ ਦੇ ਵਿੱਚ ਦਰਬਾਰ ਸਾਹਿਬ ਦੇ ਉੱਤੇ ਹਮਲਾ ਹੋਇਆ, ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕੀਤਾ ਗਿਆ, ਹੋਰ 38 ਗੁਰਧਾਮਾਂ ਦੇ ਉੱਤੇ ਅਟੈਕ ਹੋਇਆ, ਤੇ ਬੜੀ ਵੱਡੀ ਗਿਣਤੀ ਵਿੱਚ ਸਿੱਖਾਂ ਦਾ ਜਿਹੜਾ ਹੈਗਾ ਕਤਲੇਆਮ ਉਹ ਰਾਸ਼ਟਰਪਤੀ ਦੇ ਹੁੰਦਿਆਂ ਹੀ ਹੋਇਆ। ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਜੋ 3 ਦਿਨ ਗਹਿ ਗੱਡਮਾ ਕਤਲੇਆਮ ਸਾਰੇ ਭਾਰਤ ਵਿੱਚ, ਖਾਸ ਤੌਰ ਤੇ ਰਾਜਧਾਨੀ ਦੇ ਵਿੱਚ ਦਿੱਲੀ ਦੇ ਵਿੱਚ ਹੋਇਆ, ਉਹ ਵੀ ਉਦੋਂ ਉਹ ਰਾਸ਼ਟਰਪਤੀ ਸਿੱਖ ਹੀ ਸੀ। ਤੇ ਭਾਰਤ ਦਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਇਹ ਖੁਦ ਜਾ ਕੇ ਯੂਐਨਓ ਦੇ ਵਿੱਚ ਐਂਟੀ ਸਿੱਖ ਸਟੇਟਮੈਂਟਸ ਦਿੰਦਾ ਰਿਹਾ। ਤੇ ਇਹ ਜਦੋਂ ਮਾਫੀ ਮੰਗਣ ਦੀ ਡਰਾਮੇਬਾਜ਼ੀ ਕਰਨੀ ਸੀ ਕਾਂਗਰਸ ਵੱਲੋਂ, ਤਾਂ ਪਾਰਲੀਮੈਂਟ ਦੇ ਵਿੱਚ ਮਾਫੀ ਵੀ ਨਵੰਬਰ 84 ਲਈ ਇਹ ਤੋਂ ਹੀ ਮੰਗਵਾਈ ਗਈ, ਜਿਵੇਂ ਸਿੱਖਾਂ ਦਾ ਇੱਕ ਮਜ਼ਾਕ ਉਡਾਇਆ ਗਿਆ। ਸੋ ਇਦਾਂ ਦੇ ਫੌਜਾਂ ਦੇ ਮੁਖੀ ਜਿਹੜੇ ਜਨਰਲ ਜੇ ਸਿੰਘ ਵਰਗੇ ਨੇ, ਆ ਥੋੜੇ ਦਿਨ ਪਹਿਲਾਂ ਇੱਕ ਬ੍ਰਿਗੇਡੀਅਰ ਸੁਰਿੰਦਰ ਸਿੰਘ ਤੇ ਦਵਿੰਦਰਪਾਲ ਸਿੰਘ ਕਰਕੇ ਇਦਾਂ ਦੇ ਕਈਆਂ ਦੇ ਜਿਹੜੇ ਨੇ ਸੋਸ਼ਲ ਮੀਡੀਆ ਤੇ ਹਾਲ ਦਹਾਈ ਪਾਈ ਹੋਈ ਸੀਗੀ ਕਿ ਸਾਡਾ ਕਾਰਗਿਲ ਦੀ ਜੰਗ ਦਾ ਸਾਡਾ ਕੋਈ ਜ਼ਿਕਰ ਨਹੀਂ ਕਰਦਾ, ਜਦੋਂ ਕਿ ਏਡੀ ਵੱਡੀ ਉਹਨਾਂ ਨੇ ਇੱਕ ਫਿਲਮ ਜੀ ਬਣਾਈ ਆ, ਤੇ ਸਾਨੂੰ ਉਹ 'ਚ 1.5 ਮਿੰਟ ਲਈ ਵੀ ਉਹਨਾਂ ਨੇ 1.5 ਸਕਿੰਟ ਲਈ ਵੀ ਚੇਤੇ ਨਹੀਂ ਕੀਤਾ, ਜਦੋਂ ਕਿ ਸਾਡਾ ਵੀ ਬੜਾ ਯੋਗਦਾਨ ਆ। ਇਹ ਉਵੇਂ ਦੀ ਹੋਈ ਹਾਲ ਦਹਾਈ ਸੀ ਜਿਹੜੀ ਕਿ ਕਿਸੇ ਵੇਲੇ ਜਨਰਲ ਸਵੇਗ ਸਿੰਘ ਨੇ ਵੀ ਪਾਈ ਕਿ ਮੈਂ ਆਪਦਾ ਧਰਮ, ਆਪਦਾ ਸਾਰਾ ਕੁਝ ਦਾਅ ਤੇ ਲਾ ਕੇ ਮੁਲਕ ਦੀ ਸੇਵਾ ਕੀਤੀ ਆ, ਪਰ ਬੜੀ ਜਲਦੀ ਜਨਰਲ ਸਵੇਗ ਸਿੰਘ ਜਿਹੜੇ ਸੀ ਉਹਨਾਂ ਨੂੰ ਸਮਝ ਲੱਗ ਗਈ, ਤੇ ਉਹ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਮੋਢੇ ਨਾਲ ਮੋਢਾ ਜੋੜ ਕੇ ਕੌਮ ਦੀ ਸੇਵਾ ਦੇ ਲਈ ਜੋ ਕੀਤਾ, ਉਹਦੇ ਨਾਲ ਉਹਨਾਂ ਦਾ ਨਾਂ ਜਿਹੜਾ ਹੈ ਉਹ ਕੌਮੀ ਨਾਇਕਾਂ ਵਿੱਚ, ਸਿੱਖ ਕੌਮ ਦੇ ਮਹਾਨ ਸ਼ਹੀਦਾਂ ਵਿੱਚ ਸ਼ਾਮਲ ਹੋ ਗਿਆ। ਅੱਜ ਬਾਬਾ ਜਰਨੈਲ ਸਿੰਘ, ਭਾਈ ਅਮਰੀਕ ਸਿੰਘ, ਬਾਬਾ ਠਾਰਾ ਸਿੰਘ ਦੇ ਨਾਲ ਜਨਰਲ ਸਵੇਗ ਸਿੰਘ ਨੂੰ ਤੇ ਹੋਰ ਹਜ਼ਾਰਾਂ ਸ਼ਹੀਦਾਂ ਨੂੰ ਜੂਨ 1984 ਦੇ ਮੌਕੇ ਹਰ ਸਾਲ ਕੌਮ ਅਕਾਲ ਤਖਤ ਸਾਹਿਬ ਦੇ ਉੱਤੇ ਅਖੰਡ ਪਾਠ ਕਰਕੇ ਉਹਨਾਂ ਦੀ ਯਾਦ ਵਿੱਚ ਉੱਥੇ ਸਮਾਗਮ ਕਰਦੀ ਆ, ਉਹਨਾਂ ਦੀ ਸ਼ਹੀਦੀ ਨੂੰ ਨਤਮਸਤਕ ਹੋ ਕੇ ਸ਼ਰਧਾ ਦੇ ਫੁੱਲ ਭੇਂਟ ਕਰਦੀ ਆ। ਪਰ ਜੇਕਰ ਉਹ ਜਨਰਲ ਸਵੇਗ ਸਿੰਘ ਆਪਦਾ ਰੌਲਾ ਰੱਪਾ ਹੀ ਪਾਉਂਦੇ ਰਹਿੰਦੇ ਤਾਂ ਸ਼ਾਇਦ ਅੱਜ ਜੋ ਸਤਿਕਾਰ ਉਹਨਾਂ ਨੂੰ ਮਿਲਦਾ ਇਹ ਨਾ ਕਦੇ ਮਿਲਦਾ। ਤੇ ਇਹਨਾਂ ਦਿਨਾਂ ਦੇ ਵਿੱਚ ਅੱਜ ਕੱਲ੍ਹ ਵੀ ਕਸ਼ਮੀਰ ਦੇ ਵਿੱਚ ਇੱਕ ਫੌਜੀ ਅਫਸਰ ਜਿਹੜਾ ਹੈ ਉਹ ਹਰ ਰੋਜ਼ ਟੈਲੀਵਿਜ਼ਨ ਚੈਨਲਾਂ ਦੇ ਉੱਤੇ, ਕਿਉਂਕਿ ਜਦੋਂ ਉੱਥੇ ਕਸ਼ਮੀਰ ਦੇ ਉੱਤੇ ਕਸ਼ਮੀਰੀ ਲੋਕਾਂ ਉੱਤੇ ਜ਼ੁਲਮ ਕਰਾਉਣੇ ਆ ਤਾਂ ਸਿੱਖਾਂ ਨੂੰ ਵਰਤਿਆ ਜਾਣਾ, ਜਿਵੇਂ 1984 ਦੇ ਜੂਨ ਮਹੀਨੇ ਦੇ ਵਿੱਚ ਵੀ ਇੱਥੇ ਮੇਜਰ ਜਨਰਲ ਕੁਲਦੀਪ ਸਿੰਘ ਬਰਾੜ ਤੇ ਹੋਰ ਜਿਹੜੇ ਰਣਜੀਤ ਸਿੰਘ ਦਿਆਲ ਵਰਗੇ ਸਿੱਖ ਅਫਸਰ ਵਰਤੇ ਗਏ ਸੀ, ਉਵੇਂ ਉੱਥੇ ਵੀ ਸਿੱਖ ਅਫਸਰ ਜਿਹੜੇ ਨੇ ਉਹ ਵਰਤੇ ਜਾ ਰਹੇ ਨੇ। ਤੇ ਜਦੋਂ ਚਿੱਠੀ ਸਿੰਘਪੁਰਾ ਕਤਲੇਆਮ ਹੋਇਆ ਉਦੋਂ ਵੀ ਜਿਹੜਾ ਫੌਜਾਂ ਦਾ ਮੁਖੀ ਸਿੱਖ ਸੀ, ਮੁਲਕ ਦਾ ਪ੍ਰਧਾਨ ਮੰਤਰੀ ਸਿੱਖ ਸੀ, ਤੇ ਉਹ ਕਸ਼ਮੀਰੀਆਂ ਦਾ
ਕਤਲੇਆਮ ਕਰਕੇ ਇੰਡੀਅਨ ਏਜੰਸੀ ਨੈਟਵਰਕ ਨੇ ਸਿੱਖਾਂ ਅਤੇ ਕਸ਼ਮੀਰੀਆਂ ਦੇ ਵਿਚਾਲੇ ਜਿਹੜੀ ਦਫੇੜ ਆ ਉਹ ਪਾਉਣ ਦੀ ਕੋਸ਼ਿਸ਼ ਕੀਤੀ ਸੀ। ਸੋ ਇਹ ਗੱਲਾਂ ਕੋਈ ਅਰਥ ਨਹੀਂ ਰੱਖਦੀਆਂ ਕਿ ਜੇ ਵੱਡੇ ਤੋਂ ਵੱਡੇ ਉਹਦੇ ਤੇ ਸਿੱਖ ਬੈਠਣੇ ਚਾਹੀਦੇ ਨੇ, ਕਿਉਂਕਿ ਉਹ ਸਿੱਖੀ ਲਈ ਜਾਂ ਸਿੱਖ ਹਿੱਤਾਂ ਲਈ ਕੁਝ ਨਹੀਂ ਕਰ ਸਕਦਾ। ਉਹ ਇਹ ਜਿਹੜਾ ਵਹਿਮ ਆ, ਇਹ ਕਈਆਂ ਨੂੰ ਇਹ ਆ ਕਿ ਪੰਜਾਬ ਦਾ ਮੁੱਖ ਮੰਤਰੀ ਫਲਾਣੇ ਨੂੰ ਬਣਾ ਦਿਓ ਫਿਰ ਸਾਰੇ ਮਸਲੇ ਹੱਲ ਹੋ ਜਾਣਗੇ। ਪਤਾ ਨਹੀਂ ਇਹ ਕਦੋਂ ਸਮਝ ਆਊਗੀ ਕਿ ਜਿਹੜੀ ਉਹਨਾਂ ਨੇ ਇੱਕ ਲਛਮਣ ਰੇਖਾ ਖਿੱਚੀ ਹੋਈ ਆ ਭਾਰਤੀ ਹਕੂਮਤੀ ਮਸ਼ੀਨਰੀ ਨੇ, ਉਸ ਲਛਮਣ ਰੇਖਾ ਨੂੰ ਜਿਹੜਾ ਹੈਗਾ ਕੋਈ ਵੀ ਇਹਨਾਂ ਚੋਂ ਟੱਪ ਨਹੀਂ ਸਕਦਾ। ਤੇ ਜਦੋਂ ਵੀ ਕੋਈ ਟੱਪੇਗਾ, ਚਾਹੇ ਉਹ ਮੁੱਖ ਮੰਤਰੀ ਆ, ਚਾਹੇ ਉਹ ਪ੍ਰਧਾਨ ਮੰਤਰੀ ਆ, ਚਾਹੇ ਉਹ ਰਾਸ਼ਟਰਪਤੀ ਆ, ਉਹਨੂੰ ਉਸੇ ਵੇਲੇ ਖੂੰਜੇ ਲਾ ਦਿੱਤਾ ਜਾਊਗਾ ਔਰ ਉਹ ਮੁੜ ਕੇ ਇੱਕ ਇਹੋ ਜਿਹੀ ਮਤਲਬ ਸਜ਼ਾ ਭੋਗੇਗਾ ਇਸ ਗੱਲ ਦੇ ਲਈ ਜਿਹੜਾ ਕਿ ਉਹਨੂੰ ਪਤਾ ਹੁੰਦਾ। ਇਸ ਕਰਕੇ ਉਹ ਇੱਕ ਹੱਦ ਤੱਕ ਹੀ ਉਨੀ ਕੀ ਗੱਲ ਕਰਦਾ ਜਿਹੜੀ ਕਿ ਉਹ ਹੱਦ ਇੰਨੀ ਜ਼ਿਆਦਾ ਪਿੱਛੇ ਆ ਕਿ ਉਹਦੇ ਨਾਲ ਸਿੱਖਾਂ ਦਾ ਜਾਂ ਸਿੱਖੀ ਦਾ ਕੁਝ ਵੀ ਜਿਹੜਾ ਹੈ ਉਹ ਬਣ ਨਹੀਂ ਸਕਦਾ। ਸੋ ਭਾਰਤੀ ਹਕੂਮਤੀ ਮਸ਼ੀਨਰੀ ਦੇ ਅੰਦਰੋਂ ਜਿਹੜੇ ਲੋਕ ਕੁਝ ਭਾਲਦੇ ਫਿਰਦੇ ਨੇ, ਅਸਲ ਵਿੱਚ ਤਾਂ ਉਹ ਉਸੇ ਬੇਈਮਾਨੀ ਭਰੀ ਗਲਤ ਹਿੰਦੂਤਵੀ ਸੋਚ ਆ ਜਿਹੜੀ ਧੋਖੇ ਦੇਣ ਵਿੱਚ, ਅਕਿਰਤ ਘਣਤਾ ਦਿਖਾਉਣ ਦੇ ਵਿੱਚ ਮਾਹਿਰ ਆ, ਉਹਦਾ ਇੱਕ ਤਰੀਕੇ ਨਾਲ ਪੱਖ ਪੂਰ ਰਹੇ ਨੇ। ਕਿਉਂਕਿ ਬ੍ਰਾਹਮਣਵਾਦੀ ਆਰੀਅਨ ਹਿੰਦੂ ਕੱਟੜਪੰਥੀ ਜਿਹੜਾ ਏਜੰਡਾ ਲੈ ਕੇ ਉਹਨੂੰ ਤੁਰੇ ਹੋਏ ਜਿਹੜੇ ਲੋਕ ਨੇ, ਉਹਨਾਂ ਦਾ ਹੀ ਇਸ ਇੰਡੀਅਨ ਸਿਸਟਮ ਉੱਤੇ ਕਮਾਂਡ ਆ। ਉਹ ਬੰਦਿਆਂ ਨੂੰ ਵਰਤ ਸਕਦੇ ਆ ਵੀ ਕਦੇ ਅਬਦੁਲ ਕਲਾਮ ਆਜ਼ਾਦ ਵਰਗੇ ਇਸਲਾਮ ਜਾਂ ਮੁਸਲਮਾਨ ਧਰਮ ਦੇ ਵਿੱਚ ਜੰਮੇ ਹੋਏ ਕਿਸੇ ਬੰਦੇ ਨੂੰ ਰਾਸ਼ਟਰਪਤੀ ਬਣਾ ਕੇ ਉਹਨੂੰ ਵਰਤ ਲਓ, ਕਦੇ ਕਿਸੇ ਦਲਿਤ ਨੂੰ ਵਰਤ ਲਓ, ਕਦੇ ਕਿਸੇ ਸਿੱਖ ਨੂੰ ਵਰਤ ਲਓ। ਹੁਣ ਤਾਂ ਲੋਕ ਆਮ ਕਹਿਣ ਲੱਗ ਪਏ ਨੇ ਕਿ ਜਿਹੜੇ ਪਿਛੋਕੜ ਦਾ, ਜਿਸ ਬਰਾਦਰੀ ਦਾ ਰਾਸ਼ਟਰਪਤੀ ਬਣਾਇਆ ਜਾਂਦਾ, ਉਸ ਭਾਈਚਾਰੇ ਦੇ ਲੋਕਾਂ ਦਾ ਕਤਲੇਆਮ ਫਿਰ ਸਭ ਤੋਂ ਵੱਧ ਉਹਨਾਂ ਦੇ ਬੈਠਿਆਂ ਹੁੰਦਾ। ਸੋ ਇਹ ਜਿਹੜਾ ਮੁਲਕ ਵਾ, ਇਸ ਮੁਲਕ ਦੇ ਵਿੱਚ ਜਿਹੜੀ ਹਿੰਦੂ ਕੱਟੜਵਾਦ ਦੀ ਜਿਹੜੀ ਚੜ੍ਹਤ ਵਾ, ਉਹਦੇ ਸਾਹਮਣੇ ਲੋਕ ਜਿਹੜੇ ਨੇ ਬੜੇ ਔਖੇ ਤੇ ਬੇਵਸ ਨੇ। ਇੱਥੇ ਇਕੱਲੇ ਹਿੰਦੂ ਤੋਂ ਬਗੈਰ ਹੋਰ ਕੋਈ ਖੁਸ਼ ਨਹੀਂ ਰਹਿ ਸਕਦਾ। ਤੇ ਇੱਥੇ ਕੱਟੜਪੰਥੀ ਜਿਹੜੀ ਸੋਚ ਆ ਉਹ ਸਿੱਖਾਂ ਬਾਰੇ ਪਹਿਲਾਂ ਹੀ ਫੈਸਲਾ ਕਰੀ ਬੈਠੀ ਆ ਕਿ ਇਹ ਸਾਡੇ ਗੁਲਾਮ ਨੇ, ਜੋ ਅਸੀਂ ਚਾਹਾਂਗੇ ਉਹੀ ਕੁਝ ਇਹਨਾਂ ਨੂੰ ਕਰਨਾ ਪਊਗਾ। ਸਿੱਖ ਕੀ ਸੋਚਣਗੇ ਕੀ ਨਹੀਂ ਸੋਚਣਗੇ ਇਹ ਫੈਸਲਾ ਵੀ ਅਸੀਂ ਕਰਾਂਗੇ। ਸਿੱਖਾਂ ਨੇ ਕੀ ਖਾਣਾ ਤੇ ਕੀ ਨਹੀਂ ਖਾਣਾ, ਸਿੱਖਾਂ ਨੇ ਕੀ ਪਹਿਨਣਾ ਕੀ ਨਹੀਂ ਪਹਿਨਣਾ, ਸਿੱਖਾਂ ਨੇ ਯੋਗਾ ਕਰਨਾ ਕਿ ਨਹੀਂ ਕਰਨਾ, ਸਿੱਖਾਂ ਦੇ ਦੋਸਤ ਕੌਣ ਹੋਣਗੇ, ਸਿੱਖਾਂ ਦੇ ਦੁਸ਼ਮਣ ਕੌਣ ਹੋਣਗੇ, ਸਿੱਖਾਂ ਦੇ ਜਥੇਦਾਰ ਕੌਣ ਹੋਣਗੇ, ਸਿੱਖਾਂ ਦੇ ਕਿੱਥੇ ਕਿਹੜੀ ਮਰਿਆਦਾ ਕਿਵੇਂ ਲਾਗੂ ਕਰਨੀ ਆ। ਸਿੱਖਾਂ ਦੇ ਹਰ ਮਸਲੇ ਦੇ ਵਿੱਚ ਉਹ ਇੱਕ ਅਥਾਰਟੀ ਵਜੋਂ ਬੋਲਦੇ ਆ, ਜਦੋਂ ਕਿ ਸਿੱਖ ਕਦੇ ਵੀ ਕਿਸੇ ਵੀ ਰੂਪ ਦੇ ਵਿੱਚ ਹਿੰਦੂਆਂ ਦੇ ਮੰਦਰਾਂ ਬਾਰੇ ਜਾਂ ਹਿੰਦੂ ਧਰਮ ਦੇ ਬਾਰੇ ਬੋਲਦੇ ਨਹੀਂ ਤੇ ਨਾ ਹੀ ਬੋਲਣਾ ਚਾਹੀਦਾ। ਪਰ ਹਿੰਦੂ ਜਿਹੜਾ ਹੈਗਾ ਉਹ ਪਤਾ ਨਹੀਂ ਕਿੱਥੋਂ ਇਹ ਅਥਾਰਟੀ ਲੈ ਕੇ ਆ ਗਿਆ ਕਿ ਉਹ ਸਿੱਖਾਂ ਦੇ ਹਰ ਮਸਲੇ ਵਿੱਚ ਟੰਗ ਫਸਾਉਣਗੇ, ਕਿਉਂਕਿ ਉਹਨਾਂ ਨੂੰ ਇਹ ਹੈਗਾ ਕਿ ਸਿੱਖ ਜਿਹੜੇ ਨੇ ਉਹ ਸਾਡੇ ਗੁਲਾਮ ਨੇ ਤੇ ਗੁਲਾਮ ਨੇ ਕੀ ਪਹਿਨਣਾ ਕੀ ਖਾਣਾ ਕਿਵੇਂ ਬਹਿਣਾ ਕਿਵੇਂ ਰਹਿਣਾ ਇਹ ਸਾਰਾ ਕੁਝ ਜਿਹੜਾ ਉਹਦਾ ਮਾਲਕ ਨਿਰਧਾਰਤ ਕਰਦਾ ਹੁੰਦਾ। ਤੇ ਹਿੰਦੂ ਕੱਟੜਵਾਦ ਦੇ ਮਨ 'ਚ ਇਹ ਆ ਕਿ ਅਸੀਂ ਇਹਨਾਂ ਦੇ ਮਾਲਕ ਆ। ਪਰ ਜਿਹੜਾ ਸਿੱਖਾਂ ਦੀ ਆਜ਼ਾਦ ਹੋ ਕੇ ਜਿਉਣ ਦੀ ਬਿਰਤੀ ਆ, ਜੋ ਗੁਰਾਂ ਦਾ ਖਾਲਸਾ ਦੀ ਆਜ਼ਾਦ ਹੋਂਦ ਹਸਤੀ ਲਈ ਜੂਝਣਾ ਜਾਣਦਾ, ਜੋ ਖਾਲਸੇ ਦਾ ਬਾਗੀ ਜਾਂ ਬਾਦਸ਼ਾਹ ਹੋਣ ਦਾ ਜਿਹੜਾ ਉਹਦਾ ਸੁਭਾਅ ਆ, ਉਹਦੇ ਸਾਹਮਣੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਪਿੱਛੇ ਰਹਿ ਜਾਂਦੀਆਂ ਨੇ। ਸੋ ਇਸ ਕਰਕੇ ਇਸ ਮੌਕੇ ਸਥਿਤੀ ਜਿਹੜੀ ਆ ਉਹ ਬੜੀ ਅਜੀਬੋ-ਗਰੀਬ ਆ। ਇੱਕ ਪਾਸੇ ਸਿੱਖ ਜਗਤ ਦਾ ਇੱਕ ਹਿੱਸਾ ਜਿਹੜਾ ਹੈ ਉਹ ਖਾਲਿਸਤਾਨ ਦੀ ਗੱਲ ਕਰਦਾ, ਸਿੱਖੀ ਦੀ ਚੜ੍ਹਦੀ ਕਲਾ ਦੀ ਗੱਲ ਕਰਦਾ। ਦੂਜੇ ਪਾਸੇ ਉਹ ਹਿੱਸਾ ਹੈ ਜਿਹੜਾ ਭਾਰਤੀ ਮੁੱਖ ਧਾਰਾ ਨੂੰ ਮੱਥਾ ਟੇਕ ਕੇ ਬਾਦਲ ਵਰਗਿਆਂ ਰਾਹੀਂ, ਕੈਪਟਨ ਅਮਰਿੰਦਰ ਸਿੰਘ ਵਰਗਿਆਂ ਰਾਹੀਂ ਮੁਕਤੀ ਭਾਲਦਾ ਫਿਰਦਾ। ਤੇ ਉਹ ਜਿਹੜੇ ਲੋਕ ਨੇ ਉਹਨਾਂ ਦਾ ਕੰਮ ਇਹ ਆ ਕਿ ਖਾਲਿਸਤਾਨ ਬਣਨ ਦੇ ਨੁਕਸਾਨ ਗਣਾਈ ਜਾਂਦੇ ਰਹਿੰਦੇ ਨੇ ਤੇ ਸਿੱਖਾਂ ਨੂੰ ਭਾਰਤ ਵਿੱਚ ਜਿਹੜਾ ਹੈਗਾ ਗੁਲਾਮ ਰਹਿਣ ਦੇ ਫਾਇਦੇ ਉਹ ਦੱਸਦੇ ਨੇ। ਤੇ ਇਸ ਪ੍ਰਚਾਰ ਦਾ ਅਸਰ ਲੋਕਾਂ 'ਚ ਹੁੰਦਾ, ਕਿਉਂਕਿ ਹਕੂਮਤੀ ਸਿਸਟਮ ਉਹਨਾਂ ਲੋਕਾਂ ਨੂੰ ਪੂਰੀ ਖੁੱਲ੍ਹ ਦਿੰਦਾ ਜਿਹੜੇ ਲੋਕ ਹਿੰਦੁਸਤਾਨ ਜਿੰਦਾਬਾਦ ਤੇ ਜੈ ਹਿੰਦ ਵਾਲੀ ਬੋਲੀ ਬੋਲਦੇ ਆ, ਜਿਹੜੇ ਦਿੱਲੀ ਤੇ ਨਾਗਪੁਰ ਦੀ ਬੋਲੀ ਬੋਲਦੇ ਆ। ਤੇ ਇਹ ਲੋਕ ਸਿੱਖ ਕੌਮ ਦੀ ਆਜ਼ਾਦੀ ਦੇ ਲਈ ਜਾਂ ਸਿੱਖੀ ਦੀ ਚੜ੍ਹਦੀ ਕਲਾ ਲੋਚਣ ਵਾਲਿਆਂ ਦੇ ਲਈ, ਉਹਨਾਂ ਦੇ ਖਿਲਾਫ ਮਾਹੌਲ ਸਿਰਜਣ ਦੇ ਲਈ ਬੜਾ ਕੁਝ ਦਿਨ ਰਾਤ ਕਰਦੇ ਰਹਿੰਦੇ ਨੇ। ਤੋ ਇਹ ਜਿਹੜਾ ਸਾਰਾ ਵਾਪਰ ਰਿਹਾ ਵਰਤਾਰਾ, ਇਹਦੇ ਵਿੱਚ ਜਿੱਥੇ ਸਿੱਖੀ ਦੀ ਚੜ੍ਹਦੀ ਕਲਾ ਲੋਚਣ ਵਾਲਿਆਂ ਨੂੰ ਦਿੱਲੀ ਤੋਂ ਚੱਲਦੀਆਂ ਨੀਤੀਆਂ ਜਿਹੜੀਆਂ ਨੇ ਉਹ ਸੰਤਾਪ ਦਿੰਦੀਆਂ ਨੇ, ਦਹਿਸ਼ਤ ਫੈਲਾਉਂਦੀਆਂ ਨੇ, ਤੰਗ ਪਰੇਸ਼ਾਨ ਕਰਦੀਆਂ ਨੇ, ਉਵੇਂ ਹੀ ਸਿੱਖ ਜਗਤ ਦੇ ਅੰਦਰੋਂ
ਇੱਕ ਇਹੋ ਜਿਹਾ ਲੌਂਗਲਾਣਾ ਵੀ ਪੈਦਾ ਹੋ ਗਿਆ ਜਿਹੜਾ ਹਰ ਵੇਲੇ ਸਿੱਖਾਂ ਦੀਆਂ ਲੱਤਾਂ ਖਿੱਚਣ ਦੇ ਵਿੱਚ ਲੱਗਿਆ ਰਹਿੰਦਾ ਔਰ ਸਿੱਖਾਂ ਨੂੰ ਦੁਖੀ ਕਰਨ ਵਿੱਚ ਲੱਗਿਆ ਰਹਿੰਦਾ। ਤੋ ਇਹ ਦੂਹਰੀ ਤੀਹਰੀ ਲੜਾਈ ਜਿਹੜੀ ਆ ਉਹ ਲੜ ਰਹੇ ਆਜ਼ਾਦੀ ਪਸੰਦ ਤੇ ਪੰਥ ਪ੍ਰਸਤ ਸਿੱਖਾਂ ਦੇ ਲਈ ਔਖ ਤਾਂ ਬੜੀ ਆ, ਪਰ ਇਹਦੇ ਬਾਵਜੂਦ ਭਾਵੇਂ ਗਿਣਤੀ ਬਿਲਕੁਲ ਮਾਮੂਲੀ ਜੀ ਕਹੀ ਜਾਂਦੀ ਹੋਵੇ, ਪਰ ਇੱਕ ਜ਼ਿੰਮੇਵਾਰੀ ਦੇ ਨਾਲ ਕੰਮ ਕਰਦੇ ਹੋਏ ਇਹ ਜਿਹੜੇ ਸਿੱਖ ਨੇ ਅੱਗੇ ਵਧ ਰਹੇ ਨੇ ਔਰ ਆਜ਼ਾਦੀ ਦੇ ਸੰਘਰਸ਼ ਦੇ ਸਫ਼ਰ ਦੇ ਵਿੱਚ ਨਿਤ ਨਵੀਆਂ ਮੁਸ਼ਕਲਾਂ ਨੂੰ, ਨਿਤ ਨਵੇਂ ਸੰਕਟਾਂ ਨੂੰ ਮੱਥਾ ਲਾਉਂਦੇ ਹੋਏ ਜਿਸ ਤਰੀਕੇ ਨਾਲ ਇਹ ਭਰਾ ਅੱਗੇ ਵਧ ਰਹੇ ਨੇ, ਇਹ ਉਹਨਾਂ ਬਜ਼ੁਰਗਾਂ ਦੀ ਯਾਦ ਦਿਵਾਉਂਦਾ ਜਿਹੜੇ 18ਵੀਂ ਸਦੀ ਦੇ ਵਿੱਚ ਔਖ ਭਰੇ ਦਿਨਾਂ ਦੇ ਵਿੱਚ ਹਕੂਮਤਾਂ ਨਾਲ ਟੱਕਰ ਲੈ ਕੇ ਜਿਹੜਾ ਸੀਗਾ ਉਹਨਾਂ ਨੇ ਸਿੱਖੀ ਦੀ ਚੜ੍ਹਦੀ ਕਲਾ ਵਾਲਾ ਮਾਹੌਲ ਸਿਰਜਿਆ। ਤੇ ਇਹ ਮਾਹੌਲ ਜਦੋਂ ਅਸੀਂ ਕਸ਼ਮੀਰ ਬਾਰੇ ਗੱਲ ਕਰਦੇ ਹਾਂ ਤਾਂ ਕਸ਼ਮੀਰ ਦੇ ਵਿੱਚ ਇੱਕ ਵਾਰੀ ਵੋਟਾਂ ਦੇ ਮੌਕੇ ਇੱਕ ਨੌਜਵਾਨ ਨੇ ਰੋੜਾ ਚੱਕਿਆ, ਸੜਕ ਉੱਤੇ ਲਕੀਰ ਵਾਹੀ ਤੇ ਲਲਕਾਰਤਾ ਕਿ ਇਸ ਤੋਂ ਪਾਰ ਜਾਣ ਵਾਲਾ ਗਦਾਰ ਹੋਏਗਾ। ਇੰਨੀ ਗੱਲ ਕਹਿ ਕੇ ਉਹ ਨੌਜਵਾਨ ਆਪਦੇ ਘਰ ਚਲਾ ਗਿਆ, ਉੱਥੋਂ ਚਲਾ ਗਿਆ ਤੇ ਪਰ ਉਹਦੇ ਇੰਨਾ ਗੱਲ ਕਹਿਣ ਦੇ ਨਾਲ ਹੀ ਉੱਥੇ ਸਥਿਤੀ ਇਹ ਪੈਦਾ ਹੋ ਗਈ ਕਿ ਲਕੀਰ ਦੇ ਪਰਲੇ ਪਾਸੇ ਪੋਲਿੰਗ ਅਮਲਾ ਸ਼ਾਮ ਤੱਕ ਉਸ ਬੂਥ ਉੱਤੇ ਸਾਰਾ ਦਿਨ ਵਿਹਲਾ ਬੈਠਾ ਰਿਹਾ ਤੇ ਉਸ ਸੜਕ ਤੇ ਪਾਈ ਹੋਈ ਜਿਹੜੀ ਲਕੀਰ ਸੀਗੀ ਉਹਦੇ ਕੋਲੇ ਨਾ ਤਾਂ ਕੋਈ ਬੰਦੂਕ ਲੈ ਕੇ ਖੜਾ ਸੀ, ਨਾ ਕੋਈ ਖਾਲੀ ਹੱਥ ਖੜਾ ਸੀ, ਪਰ ਫਿਰ ਵੀ ਇੱਕ ਵੀ ਕਸ਼ਮੀਰੀ ਨੇ ਉਹ ਸੜਕ ਕ੍ਰੋਸ ਨਹੀਂ ਸੀ ਕੀਤੀ। ਇਉਂ ਕਸ਼ਮੀਰੀ ਲੋਕਾਂ ਨੇ ਦੱਸਿਆ ਕਿ ਸਾਨੂੰ ਇੰਡੀਅਨ ਸਿਸਟਮ ਮਨਜ਼ੂਰ ਨਹੀਂ ਤੇ ਸਾਨੂੰ ਸਾਡੀ ਆਜ਼ਾਦੀ ਪਿਆਰੀ ਹੈ ਤੇ ਅਸੀਂ ਭਾਰਤੀ ਸਿਸਟਮ ਦੇ ਵਿੱਚ ਬਿਲਕੁਲ ਯਕੀਨ ਨਹੀਂ ਰੱਖਦੇ। ਇਹੋ ਜਿਹੀ ਹੀ ਲਕੀਰ ਜਿਹੜੀ ਸੀ ਉਹ ਸਿੱਖਾਂ ਅਤੇ ਹਿੰਦੁਸਤਾਨ ਦੇ ਵਿਚਾਲੇ ਦਰਬਾਰ ਸਾਹਿਬ ਦੇ ਹਮਲੇ ਮੌਕੇ ਸ਼ਹੀਦ ਹੋਏ ਸ਼ਹੀਦਾਂ ਦੇ ਖੂਨ ਦੇ ਨਾਲ ਜਿਹੜੀ ਸੀ ਉਹ ਖਿੱਚੀ ਗਈ ਸੀ, ਪਰ ਫਿਰ ਵੀ ਬਹੁਤ ਵੱਡੀ ਗਿਣਤੀ ਵਿੱਚ ਸਿੱਖ ਜਿਹੜੇ ਨੇ ਬੜੀ ਮੌਜ ਦੇ ਨਾਲ ਉਸ ਲਕੀਰ ਨੂੰ ਟੱਪ ਕੇ ਮੇਰਾ ਦੇਸ਼ ਮਹਾਨ, ਜੈ ਹਿੰਦ ਤੇ ਹਿੰਦੁਸਤਾਨ ਜਿੰਦਾਬਾਦ ਵਰਗੀਆਂ ਕਥਾ ਕਹਾਣੀਆਂ ਸੁਣਾਉਣ ਤੁਰ ਪੈਂਦੇ ਨੇ ਤੇ ਉਸ ਲਕੀਰ ਨੂੰ ਟੱਪ ਜਾਂਦੇ ਆ ਜਿਹਨੂੰ ਕਦੇ ਵੀ ਟੱਪਣਾ ਨਹੀਂ ਸੀ ਚਾਹੀਦਾ। ਤੋ ਕਸ਼ਮੀਰ ਦੇ ਜਿਹੜੇ ਲੋਕ ਨੇ ਜਾਂ ਪੰਜਾਬ ਦੇ ਜਿਹੜੇ ਲੋਕ ਆਜ਼ਾਦੀ ਲਈ ਲੜ ਰਹੇ ਨੇ ਸਿੱਖ, ਉਹਨਾਂ ਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਸੂਬੇ ਦਾ ਮੁੱਖ ਮੰਤਰੀ ਕੌਣ ਆ, ਭਾਰਤ ਦਾ ਪ੍ਰਧਾਨ ਮੰਤਰੀ ਕੌਣ ਆ, ਜਾਂ ਇਲਾਕੇ 'ਚ ਥਾਣੇਦਾਰ ਕਿਹੜਾ ਆ ਗਿਆ, ਕਿਉਂਕਿ ਹਰ ਇੱਕ ਨੇ ਉਹਨਾਂ ਦੇ ਇਸ ਗੱਲ ਕਰਕੇ ਕਿ ਉਹ ਆਜ਼ਾਦ ਬਿਰਤੀ ਦੇ ਮਾਲਕ ਨੇ ਉਹਨਾਂ ਦੇ ਖਿਲਾਫ ਹੀ ਭੁਗਤਣਾ। ਤੋਂ ਕਸ਼ਮੀਰੀਆਂ ਦੇ ਉੱਤੇ ਜਾਂ ਸਿੱਖਾਂ ਉੱਤੇ ਜ਼ੁਲਮ ਕਰਾਉਣ ਵਾਲੇ ਸਾਰੇ ਅਮਲੇ ਫੈਲੇ ਨੂੰ ਹਿੰਦੂ ਕੱਟੜਵਾਦ ਦੀ ਜਿਹੜੀ ਹੈ ਉਹ ਸ਼ਹਿ ਪ੍ਰਾਪਤ ਹੁੰਦੀ ਹੈ। ਇਸ ਕਰਕੇ ਇਹ ਸਾਰੀਆਂ ਗੱਲਾਂ ਦਾ ਕੋਈ ਅਰਥ ਨਹੀਂ, ਕੋਈ ਫਰਕ ਨਹੀਂ ਪੈਂਦਾ ਕਿ ਪ੍ਰਧਾਨ ਮੰਤਰੀ ਬਦਲ ਗਿਆ ਜਾਂ ਮੁੱਖ ਮੰਤਰੀ ਬਦਲ ਗਿਆ ਜਾਂ 370 ਹੈਗੀ ਆ ਜਾਂ 370 ਉੱਡ ਗਈ ਆ, ਕਿਉਂਕਿ ਇਹ ਗੱਲਾਂ ਤਕਲੀਫ ਤਾਂ ਦਿੰਦੀਆਂ ਨੇ, ਦੁੱਖ ਤਾਂ ਦਿੰਦੀਆਂ ਨੇ, ਪਰ ਅਸਲ ਵਿੱਚ ਜਿਹੜਾ ਹੈਗਾ ਜਿਨ੍ਹਾਂ ਲੋਕਾਂ ਨੇ ਲੜਨਾ ਹੁੰਦਾ ਉਹ ਤਾਂ ਬੇਪਰਵਾਹ ਹੁੰਦੇ ਨੇ। ਟਾਡਾ ਹੋਵੇ ਚਾਹੇ ਪੋਟਾ, ਚਾਹੇ UAPA ਹੋਵੇ, ਉਹਨਾਂ ਦੀ ਮਨਸ਼ਾ ਤਾਂ ਕੌਮ ਦੇ ਲਈ, ਆਪਦੇ ਧਰਮ ਲਈ, ਆਪਦੀ ਬੋਲੀ ਲਈ ਲੜਨ ਦੀ ਹੁੰਦੀ ਹੈ। ਤੇ ਇਸ ਗੱਲ ਕਰਕੇ ਕਿਉਂਕਿ ਉਹਨਾਂ ਦੇ ਸਿਦਕ ਨੂੰ, ਉਹਨਾਂ ਦੀ ਦ੍ਰਿੜਤਾ ਨੂੰ ਕੋਈ ਕਾਨੂੰਨ ਜਿਹੜਾ ਹੈ ਉਹ ਰੋਕ ਨਹੀਂ ਸਕਦਾ ਹੁੰਦਾ। ਹੁਣ ਇਸ ਗੱਲ ਦੇ ਲਈ ਵੀ ਨਿਤ ਨਵੀਆਂ ਗੁੰਝਲਾਂ ਵਾਲੇ ਕਾਨੂੰਨ ਜਿਹੜੇ ਨੇ ਉਹ ਲਿਆਂਦੇ ਜਾ ਰਹੇ ਨੇ। ਜਿਸ ਤਰੀਕੇ ਦਾ ਕਾਨੂੰਨ ਹੁਣ UAPA ਐਕਟ ਦੇ ਵਿੱਚ ਸੋਧ ਕੀਤੀ ਗਈ ਆ ਕਿ ਜੇ ਕਿਸੇ ਦੀ ਸੋਚ ਵਿੱਚ ਵੀ ਇਹ ਗੱਲ ਹੋਵੇ ਤਾਂ ਉਹਨੂੰ ਵੁੱਡ ਵੀ ਟੈਰੋਰਿਸਟ ਕਹਿ ਕੇ ਉਹਨੂੰ ਵੀ ਅੰਦਰ ਦਿੱਤਾ ਜਾ ਸਕਦਾ। ਤੇ ਇਸ ਗੱਲ ਦੇ ਤਹਿਤ ਸਾਡੇ ਵਰਗੇ, ਮੇਰੇ ਵਰਗੇ ਹੋਰ ਬੇਅੰਤ ਭੈਣ ਭਰਾ ਜਿਹੜੇ ਸਿੱਖ ਨੇ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਜੇਲ੍ਹ ਦੀਆਂ ਸਲਾਖਾਂ ਪਿੱਛੇ ਉਮਰਾਂ ਤਿੱਕਰ ਰੱਖਣ ਦਾ ਜੁਗਾੜ ਜਿਹੜਾ ਹੈਗਾ ਉਹ ਬਣਾਇਆ ਗਿਆ। ਇਸ ਬਿੱਲ ਦੇ ਹੱਕ ਦੇ ਵਿੱਚ ਜਿੱਥੇ ਹੋਰ ਬਹੁਤ ਜ਼ਿਆਦਾ ਲੋਕਾਂ ਤੋਂ ਜਿਨ੍ਹਾਂ ਤੋਂ ਆਸ ਨਹੀਂ ਸੀ ਉਹ ਭੁਗਤੇ, ਉੱਥੇ ਪ੍ਰਕਾਸ਼ ਸਿੰਘ ਬਾਦਲ ਦੇ ਜਿਹੜੇ ਨੂੰਹ ਤੇ ਪੁੱਤ ਇਹ ਵੀ ਭੁਗਤੇ ਨੇ। ਤੇ ਇਹਨਾਂ ਲੋਕਾਂ ਦੇ ਵੀ ਸਿੱਖਾਂ ਦੇ ਘਾਣ ਦੇ ਵਿੱਚ ਜਿਵੇਂ ਹਰ ਵਾਰੀ ਹਿੱਸਾ ਹੁੰਦਾ, UAPA ਐਕਟ ਦੇ ਰਾਹੀਂ ਜਿਹੜਾ ਘਾਣ ਹੋਣਾ ਉਹਦੇ 'ਚ ਵੀ ਇਹਨਾਂ ਦਾ ਹਿੱਸਾ ਹੈਗਾ। ਤੋਂ ਭਾਰਤ ਦੇ ਵਿੱਚ ਇਹ ਜਿਹੜੀ ਇੱਕ ਧੋਖੇਬਾਜ਼ੀ ਚੱਲ ਰਹੀ ਆ ਕਿ ਕੋਈ ਪੰਥਕ ਸੋਚ ਵਾਲਾ ਮੁੱਖ ਮੰਤਰੀ ਬਣਾ ਲਵਾਂਗੇ ਤੇ ਖਨੀ ਗੱਲ ਬਣ ਜਾਊਗੀ, ਇਹ ਇੱਕ ਧੋਖਾ ਵਾ।
ਕਿਉਂਕਿ ਚੱਲਣ ਤਾਂ ਅਗਲੇ ਕੇਜਰੀਵਾਲ ਨੂੰ ਨਹੀਂ ਦਿੰਦੇ, ਜਿਹੜਾ ਇਹ ਕਹਿੰਦਾ ਕਿ ਮੈਂ ਤਾਂ ਜੀ ਭ੍ਰਿਸ਼ਟਾਚਾਰ ਮੁਕਤ ਜਿਹੜਾ ਸ਼ਾਸਨ ਆ ਉਹ ਦੇਣਾ ਚਾਹੁੰਦਾ। ਚੱਲਣ ਤਾਂ ਉਹਨੂੰ, ਉਹ ਕਿਹੜਾ ਵੱਖਰਾ ਮੁਲਕ ਬਣਾਉਣ ਨੂੰ ਫਿਰਦਾ ਜਾਂ ਕੋਈ ਦਿੱਲੀ ਦੀ ਆਜ਼ਾਦੀ ਦੀ ਗੱਲ ਕਰਦਾ। ਤੇ ਉਹਦਾ ਜੋ ਹਾਲ ਕੀਤਾ ਜਾਂਦਾ, ਜਿਸ ਤਰੀਕੇ ਨਾਲ ਦੂਜੇ ਕੁ ਦਿਨ ਉਹਨੂੰ ਜਲੀਲ ਕੀਤਾ ਜਾਂਦਾ, ਕੁੱਟਮਾਰ ਕੀਤੀ ਜਾਂਦੀ ਆ, ਜਦੋਂ ਚੱਲਣ ਤਾਂ ਉਹਨੂੰ ਨਹੀਂ ਦਿੰਦੇ, ਤਾਂ ਜਿਹੜਾ ਪੰਥ ਅਤੇ ਪੰਜਾਬ ਦੀ ਚੜ੍ਹਦੀ ਕਲਾ ਲੋਚਦਾ ਹੋਊ ਕੋਈ ਮੁੱਖ ਮੰਤਰੀ ਜਾਂ ਕੋਈ ਲੀਡਰ, ਉਹਦਾ ਹਸ਼ਰ ਕੀ ਹੋਏਗਾ। ਇੱਥੇ ਅਸੀਂ ਦੇਖਦੇ ਹਾਂ ਕਿ ਜਦੋਂ ਜੰਮੂ ਕਸ਼ਮੀਰ ਦੀ ਅਸੈਂਬਲੀ ਹੁੰਦੀ ਸੀ, ਉਹਦੇ ਵਿੱਚ ਇੱਕ ਇੰਜੀਨੀਅਰ ਰਸ਼ੀਦ ਕਰਕੇ MLA ਸੀ। ਉਸ MLA ਨੂੰ ਜਦੋਂ ਵੀ ਉਹਨੇ ਕੋਈ ਕਸ਼ਮੀਰੀ ਹੱਕ ਦੇ ਵਿੱਚ ਕਸ਼ਮੀਰੀ ਜਜ਼ਬਾਤਾਂ ਦੇ ਹਿਸਾਬ ਨਾਲ ਗੱਲ ਕਰਨੀ, ਤਾਂ ਇਹਨਾਂ ਨੇ ਉਹਨੂੰ ਕੁੱਟਣ ਪੈ ਜਾਣਾ। ਔਰ ਅਕਸਰ ਹੀ ਜਿਹੜੀ ਸੀ ਸੰਸਦ ਆ, ਉਹਦੇ ਅਸੈਂਬਲੀ, ਜੰਮੂ ਕਸ਼ਮੀਰ ਅਸੈਂਬਲੀ ਆ, ਉਹਦੇ ਵਿੱਚ ਜਿਹੜਾ ਸੀਗਾ ਉਹਦੀ ਦੁਰਗਤੀ ਅਸੀਂ ਹੁੰਦੀ ਦੇਖਦੇ ਰਹੇ ਹਾਂ। ਤੋ ਇਸ ਸਾਰੇ ਮਾਹੌਲ ਨੂੰ ਜਦੋਂ ਅਸੀਂ ਵਾਚਦੇ ਹਾਂ, ਜਦੋਂ ਅਸੀਂ ਦੇਖਦੇ ਹਾਂ, ਤਾਂ ਉਹਨਾਂ ਲੋਕਾਂ ਉੱਤੇ ਬੜਾ ਦੁੱਖ ਆਉਂਦਾ ਜਿਹੜੇ ਕਹਿੰਦੇ ਰਹੇ ਨੇ ਕਿ ਜੀ ਉਹ ਕਾਲਾ ਦੌਰ ਸੀ, ਕਾਲਾ ਦੌਰ ਸੀਗਾ ਜੀ, ਖਾੜਕੂ ਲਹਿਰ ਵੇਲੇ ਬੜਾ ਮਾੜਾ ਹੋਇਆ। ਵੀ ਉਦੋਂ ਤਾਂ ਸਿੱਖੀ ਦੀ ਚੜ੍ਹਦੀ ਕਲਾ ਵਾਲਾ ਮਾਹੌਲ ਸੀ, ਲੋਕ ਸਿੰਘ ਸਜ ਰਹੇ ਸੀ, ਅੰਮ੍ਰਿਤ ਛਕ ਰਹੇ ਸੀ, ਬਾਣੀ ਨਾਲ ਜੁੜ ਰਹੇ ਸੀ, ਆਪਦੇ ਧਰਮ ਨਾਲ ਜੁੜ ਰਹੇ ਸੀ। ਤੇ ਅੱਜ ਜਿਹੜਾ ਹੈਗਾ ਹਰ ਘਰ ਵਿੱਚ ਨਸ਼ਿਆਂ ਕਰਕੇ 70 ਵਿਛੇ ਹੋਏ ਨੇ, ਤੇ ਲੋਕ ਜਿਹੜੇ ਨੇ ਖੁਦਕੁਸ਼ੀਆਂ ਕਰਨ ਦੇ ਲਈ ਰੱਸੇ ਚੱਕੇ ਫਿਰ ਰਹੇ ਨੇ, ਨੌਜਵਾਨ ਜਿਹੜੇ ਨੇ ਉਹ ਚਿੱਟੇ ਨਾਲ ਮਾਰ ਰਹੇ ਨੇ, ਤੇ ਬੇਰੁਜ਼ਗਾਰੀ ਨੇ ਇੰਨਾ ਬੁਰਾ ਹਾਲ ਕੀਤਾ ਹੋਇਆ। ਅਪਰਾਧਾਂ ਦੀ ਦਰ ਜਿਹੜੀ ਆ, ਅਪਰਾਧ ਵੀ ਇਹੋ ਜਿਹਾ ਹੈ ਕਿ ਧੀਆਂ ਭੈਣਾਂ ਦੀ ਬੇਪੱਤੀ ਹੋ ਰਹੀ ਆ, ਨਸ਼ਿਆਂ ਦਾ ਹੜ੍ਹ ਵਗ ਰਿਹਾ। ਤੇ ਇਹਨੂੰ ਕਹਿੰਦੇ ਨੇ ਵੀ ਹੁਣ ਇਹ ਚਿੱਟਾ ਦੌਰ ਆ। ਚਿੱਟਾ ਦੌਰ ਇਹ ਸੀ ਕਿ ਉਹ ਸੀ ਜਦੋਂ ਕਿਸੇ ਦੀ ਧੀ ਭੈਣ ਜਿਹੜੀ ਸੀ ਉਹ ਅੱਧੀ ਰਾਤ ਨੂੰ ਵੀ ਸੁਰੱਖਿਅਤ ਸੀ, ਜਦੋਂ ਕੋਈ ਮਤਲਬ ਗਲਤ ਬੰਦਾ ਜਿਹੜਾ ਸੀ ਛੇਤੀ ਕਿਤੇ ਦਾ ਕੋਈ ਨਕੰਮੀ ਹਰਕਤ ਕਰ ਨਹੀਂ ਸੀ ਸਕਦਾ, ਪਰ ਜੇ ਉਹ ਕਰ ਵੀ ਲਵੇ ਤਾਂ ਉਹਦਾ ਜਿਹੜਾ ਸੀਗਾ ਹਸ਼ਰ ਉਹਨੂੰ ਭੁਗਤਣਾ ਪੈਂਦਾ ਸੀਗਾ। ਤੇ ਉਵੇਂ ਹੀ ਜਰਦਾ, ਬੀੜੀ, ਸ਼ਰਾਬ ਤੇ ਹੋਰ ਜਿਹੜੇ ਰਵਾਇਤੀ ਨਸ਼ੇ ਆ, ਇਹਨਾਂ ਦੀ ਵੀ ਉਦੋਂ ਤਾਂ ਰੋਕਥਾਮ ਹੋ ਗਈ ਸੀ। ਅੱਜ ਜਿਹੜੇ ਨੇ ਹੈਰੋਇਨ, ਚਿੱਟੇ ਤੇ ਹੋਰ ਮਾਰੂ ਨਸ਼ੇ ਜਿਹੜੇ ਨੇ, ਉਹਨਾਂ ਦਾ ਬੋਲਬਾਲਾ ਵਾ। ਤੇ ਉਹ ਅੱਜ ਜਿਹੜੇ ਨੇ ਰੇਪਿਸਟ ਜਿਹੜੇ ਨੇ, ਉਹ ਗੰਦੀ ਹਰਕਤ ਕਰਨ ਤੋਂ ਬਾਅਦ ਬੁੜਕਦੇ ਫਿਰਦੇ ਨੇ, ਲਲਕਾਰੇ ਮਾਰਦੇ ਫਿਰਦੇ ਨੇ, ਵੀਡੀਓ ਬਣਾ ਕੇ ਸੋਸ਼ਲ ਮੀਡੀਆ ਉੱਤੇ ਪਾਉਂਦੇ ਨੇ। ਉਹਨਾਂ ਦਿਨਾਂ ਦੇ ਵਿੱਚ ਕਿਸੇ ਦੀ ਜ਼ਰੂਰਤ ਨਹੀਂ ਸੀ ਪੈਂਦੀ ਕਿਸੇ ਦੀ ਧੀ ਭੈਣ ਵੱਲ ਟੇਢੀ ਅੱਖ ਨਾਲ ਝਾਕਣ ਦੀ, ਕਿਉਂਕਿ ਉਦੋਂ ਪਤਾ ਹੁੰਦਾ ਸੀ ਸਿੰਘਾਂ ਨੇ ਬਖਸ਼ਣਾ ਨਹੀਂ। ਉਦੋਂ ਜਿਹੜੇ ਸੀ ਸਿੱਖ ਇਤਿਹਾਸ ਦੇ ਪ੍ਰਸੰਗ ਗਾਉਣ ਵਾਲੇ ਨਿੱਤ ਨਵੇਂ ਢਾਡੀ ਜੇ ਨਵੇਂ ਕਵਿਸ਼ਰ ਜਿਹੜੇ ਸੀਗੇ ਉਹ ਲੈ ਕੇ ਆ ਰਹੇ ਸੀ ਸਾਰੀ ਗੱਲ। ਪਰ ਅੱਜ ਜਿਹੜਾ ਹੈਗਾ ਅਸ਼ਲੀਲਤਾ ਤੇ ਅਸੱਭਿਅਕ ਮਾਹੌਲ ਜਿਹੜਾ ਹੈਗਾ ਉਹ ਸਿਰਜਿਆ ਜਾ ਰਿਹਾ। ਸੋ ਸਾਰਥਕ ਗੀਤਾਂ ਗਾਉਣ ਵਾਲਿਆਂ ਨੂੰ ਕੋਈ ਪੁੱਛਦਾ ਨਹੀਂ, ਤੇ ਗੰਦੀ ਤੇ ਅਸ਼ਲੀਲ ਤੇ ਅਸੱਭਿਅਕ ਜਿਹੜੀ ਗੱਲ ਕਰਨ ਵਾਲੇ ਆ ਉਹ ਕਮਾਈਆਂ ਕਰ ਰਹੇ ਨੇ। ਸਮਾਜਿਕ ਮਾਨਤਾਵਾਂ ਦੇ ਹੱਕ ਵਿੱਚ ਖੜਨ ਵਾਲੇ ਲੋਕ, ਚਾਹੇ ਉਹ ਕਿਸੇ ਵੀ ਰੂਪ ਵਿੱਚ ਕੰਮ ਕਰਦੇ ਹੋਣ, ਅੱਜ ਉਹਨਾਂ ਦਾ ਬਹੁਤ ਮਾੜਾ ਹਾਲ ਹੁੰਦਾ। ਉਹਨਾਂ ਦਿਨਾਂ ਦੇ ਵਿੱਚ ਲੋਕਾਂ ਦੇ ਵਿੱਚ ਇੱਜ਼ਤ ਹੀ ਉਹਨਾਂ ਦੀ ਹੁੰਦੀ ਸੀ। ਤੇ ਉਦੋਂ ਦੀ ਜਿਹੜੀ ਪੀੜ੍ਹੀ ਸੀ ਉਹ ਪੰਥ ਅਤੇ ਪੰਜਾਬ ਨੂੰ ਸਮਰਪਿਤ ਸੀ। ਅੱਜ ਪੰਜਾਬ ਦੇ ਗੱਭਰੂਆਂ ਨੂੰ ਅਯਾਸ਼, ਨਸ਼ੇੜੀ, ਪਤਤ ਤੇ ਬਦਮਾਸ਼ ਬਣਾਉਣ ਦੇ ਲਈ ਇੱਥੇ ਹਰ ਤਰ੍ਹਾਂ ਦਾ ਯਤਨ ਕੀਤਾ ਜਾ ਰਿਹਾ। ਤੇ ਅੱਜ ਦੇ ਜਿਹੜੇ ਹੀਰੋ ਨੇ, ਅੱਜ ਦੇ ਜਿਹੜੇ ਨਾਇਕ ਨੇ, ਉਹ ਵੀ ਇਸੇ ਸੋਚ ਵਿੱਚੋਂ ਅੱਗੇ ਜਿਹੜਾ ਹੈਗਾ ਵੱਧ ਤੋਂ ਵੱਧ ਮਾੜਾ ਦਿਖਾਉਣ ਦੇ ਉੱਤੇ ਲੱਗੇ ਹੋਏ ਨੇ। ਜਦੋਂ ਕਿ ਉਦੋਂ ਚੰਗੀ ਤੋਂ ਚੰਗੀ, ਵਧੀਆ ਤੋਂ ਵਧੀਆ ਗੱਲ ਕਰਕੇ ਸਮਾਜ ਵਿੱਚ ਜਿਹੜੀ ਸੀਗੀ ਚੜ੍ਹਤ ਬਣਦੀ ਸੀ ਤੇ ਲੋਕਾਂ 'ਚ ਪਛਾਣ ਬਣਦੀ ਸੀ। ਉਦੋਂ ਜਿਹੜੇ ਗੱਭਰੂ ਸੀਗੇ ਉਹ ਆਪਦੀਆਂ ਜੱਦੀ ਜਾਇਦਾਦਾਂ ਵੇਚ ਕੇ, ਸ਼ਸਤਰ ਤੇ ਮੋਟਰਸਾਈਕਲ ਖਰੀਦ ਕੇ, ਹਥਿਆਰ ਖਰੀਦ ਕੇ ਕੌਮ ਦੇ ਦੁਸ਼ਮਣਾਂ ਨੂੰ ਜਿਹੜਾ ਸੀ ਸੋਧਾ ਲਾਉਣ ਦੇ ਲਈ, ਕੌਮੀ ਸੰਘਰਸ਼ ਵਿੱਚ ਹਿੱਸਾ ਪਾਉਣ ਦੇ ਲਈ ਘਰਾਂ 'ਚੋਂ ਰੁੱਝਦੇ ਸੀਗੇ। ਤੇ ਪਰ ਅੱਜ ਜਿਹੜੇ ਹੈਗੇ ਨੇ ਨਸ਼ੇ ਕਰਕੇ ਜ਼ਮੀਨਾਂ ਜਾਇਦਾਦਾਂ ਵਿਕ ਰਹੀਆਂ ਨੇ, ਟਰੈਕਟਰ ਵਿਕ ਰਹੇ ਨੇ, ਘਰਾਂ 'ਚੋਂ ਚੋਰੀਆਂ ਕਰਕੇ ਜਿਹੜੇ ਨੌਜਵਾਨ ਨੇ ਉਹ ਆਪਦਾ ਨਸ਼ਾ ਪੂਰਾ ਕਰਨ ਦੇ ਲਈ ਲੱਗੇ ਹੋਏ ਨੇ। ਉਦੋਂ ਥਾਣਿਆਂ ਦੇ ਵਿੱਚ ਫੜ ਕੇ ਲਿਜਾਂਦੇ ਹੋਏ ਬੰਦਿਆਂ ਦੇ ਉੱਤੇ ਜੁਰਮ ਹੁੰਦਾ ਸੀ, ਉਹਨਾਂ ਦਾ ਦੋਸ਼ ਇਹ ਮੰਨਿਆ ਜਾਂਦਾ ਸੀ ਕਿ ਇਹਨਾਂ ਨੇ ਸਿੰਘਾਂ ਨੂੰ ਪ੍ਰਸ਼ਾਦਾ ਪਾਣੀ ਛਕਾਇਆ। ਪਰ ਅੱਜ ਜਿਹੜਾ ਨੇ ਉਹ ਨਸ਼ਿਆਂ ਦੇ ਨਾਲ ਨੌਜਵਾਨ ਫੜੇ ਜਾ ਰਹੇ ਨੇ, ਜਾਂ ਉਹਨਾਂ ਦੀ ਇੰਨੀ ਨੀਚਤਾ ਭਰੀ ਹਰਕਤ ਹੁੰਦੀ ਆ ਕਿ ਸੋਸ਼ਲ ਮੀਡੀਆ ਉੱਤੇ ਜਦੋਂ ਉਹਨਾਂ ਦੇ ਨਾਂ ਪੜ੍ਹੀਦੇ ਆ ਵੀ ਇਹ ਸਿੱਖ ਪਰਿਵਾਰਾਂ ਦੇ ਬੱਚੇ ਆ, ਉਸ ਟਾਈਮ ਬੜੀ ਸ਼ਰਮ ਆਉਂਦੀ ਆ। ਤੇ ਇਹ ਜਿਹੜਾ ਇਹਨੂੰ ਕਹਿੰਦੇ ਨੇ ਵੀ ਇਹ ਚਿੱਟਾ ਦੌਰ ਆ। ਜੇ ਇਹ ਚਿੱਟਾ ਦੌਰ ਆ ਤੇ ਫੇਰ ਤਾਂ ਹੱਦ ਆ, ਕਿਉਂਕਿ ਫਿਰ ਉਹ ਕਾਲਾ ਦੌਰ ਜਿਹੜਾ ਸੀ ਉਹ ਫਖਰ ਵਾਲਾ ਦੌਰ ਸੀ, ਜਦੋਂ ਪੰਜਾਬ ਦੀ ਧਰਤੀ ਉੱਤੇ ਹਰ ਪਾਸੇ ਧਰਮ ਦੀ ਚੜ੍ਹਦੀ ਕਲਾ ਸੀ। ਤੇ ਅੱਜ ਜਿਹੜਾ ਹੈ ਇੰਨਾ ਮਾੜਾ ਹਾਲ ਆ
ਕਿ ਜਿਹੜੇ ਆਈਲੈਟਸ ਕਰਕੇ ਮੁੰਡੇ ਕੁੜੀਆਂ ਬਾਹਰ ਜਾ ਰਹੇ ਨੇ ਤੇ ਉੱਥੇ ਜਾ ਕੇ ਉਹ ਕੰਮ ਕਰਦੇ ਨੇ, 4 ਪੈਸੇ ਘਰ ਨੂੰ ਭੇਜਦੇ ਆ। ਜੇਕਰ ਵਿਦੇਸ਼ਾਂ ਤੋਂ ਪੈਸਾ ਨਾ ਆਉਂਦਾ ਹੋਵੇ, ਕਿਉਂਕਿ ਪੰਜਾਬ ਨੂੰ ਖਾੜਕੂਬਾਦ ਦਬਾਉਣ ਦੇ ਨਾਂ ਹੇਠ ਜਿਹੜਾ ਕਰਜ਼ਾ ਕਹਿਤਾ ਗਿਆ ਵੀ ਤੁਹਾਡੇ ਸਿਰ ਤੇ ਕਰਜ਼ਾ ਵਾ, ਤਾਂ ਇਹ ਜਿਹੜੀ ਇੱਕ ਮੁਹਿੰਮ ਚਲਾਈ ਗਈ ਆ ਕਿ ਪੰਜਾਬ ਨੂੰ ਕਰਜ਼ਾਈ ਬਣਾ ਕੇ, ਪੰਜਾਬ ਨੂੰ ਘਸਿਆਰਾ ਬਣਾ ਕੇ, ਪੰਜਾਬ ਨੂੰ ਅਨਪੜ੍ਹ ਬਣਾ ਕੇ, ਪੰਜਾਬ ਦਾ ਸਾਰਾ ਸਮਾਜਿਕ ਜੀਵਨ ਭੰਗ ਕਰਕੇ, ਇੱਥੇ ਦੇ ਲੋਕਾਂ ਨੂੰ ਕੰਗਾਲ ਕਰਕੇ ਜਿਹੜਾ ਕੁਝ ਕੀਤਾ ਜਾ ਰਿਹਾ, ਇਹ ਸਾਰੇ ਮਾਹੌਲ ਦੇ ਖਿਲਾਫ ਜਿਹੜਾ ਵੀ ਬੰਦਾ ਬੋਲਦਾ, ਜਿਹੜਾ ਵੀ ਸਿਰ ਚੱਕਦਾ, ਜਿਹੜਾ ਵੀ ਪੰਥ ਅਤੇ ਪੰਜਾਬ ਦੀ ਗੱਲ ਕਰਦਾ, ਉਹਨੂੰ ਡਰਾਉਣ ਧਮਕਾਉਣ ਦੇ ਲਈ ਜੋ ਕੁਝ ਕਸ਼ਮੀਰ ਦੇ ਵਿੱਚ ਹੁੰਦਾ ਉਹੀ ਕੁਝ ਪੰਜਾਬ ਦੇ ਵਿੱਚ ਹੁੰਦਾ, ਚਾਹੇ ਵਰਦੀ ਖਾਕੀ ਹੋਵੇ ਚਾਹੇ ਨਾ, ਪਰ ਉਹ ਗੁਪਤ ਆਪਰੇਸ਼ਨਾਂ ਦੇ ਰਾਹੀਂ ਹਰ ਇੱਕ ਪੰਥ ਪ੍ਰਸਤ ਨੂੰ ਦਹਿਸ਼ਤ ਜ਼ਦਾ ਕਰਨ ਦੇ ਲਈ ਜੋ ਯਤਨ ਕੀਤੇ ਜਾ ਰਹੇ ਨੇ, ਉਹਨਾਂ ਦੀ ਕਹਾਣੀ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਵਿਸਥਾਰ ਦੇ ਨਾਲ ਸੰਗਤਾਂ ਨਾਲ ਸਾਂਝੀ ਕਰਾਂਗੇ। ਅੱਜ ਲਈ ਇੰਨਾ ਹੀ ਕਾਫੀ ਹੈ। ਸੋ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।